ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ ਪੰਜਾਬੀ ਰੇਡੀਓ ਯੂਐਸਏ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਦੁਪਹਿਰੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਜਿਹਦੇ ਵਿੱਚ ਤੁਸੀਂ ਵੀ ਆਪਣੀ ਸ਼ਮੂਲੀਅਤ ਤੁਸੀਂ ਵੀ ਆਪਣੀ ਹਿੱਸੇਦਾਰੀ ਪਾਉਣੇ ਹੋ ਸਟੂਡੀਓ ਦਾ ਨੰਬਰ 408272 5200 ਡਾਇਲ ਕਰਕੇ ਅੱਜ ਜਿਸ ਮਸਲੇ ਉੱਤੇ ਗੱਲਬਾਤ ਕਰ ਰਹੇ ਹਾਂ ਉਸ ਮਸਲੇ ਨੂੰ ਆਪਾਂ ਕਈ ਦਿਨਾਂ ਤੋਂ ਚੁੱਕ ਹੀ ਨਹੀਂ ਰਹੇ ਉਸ ਮਸਲੇ ਬਾਬਤ ਫੋਲੋ ਅਪ ਕਰ ਹੀ ਨਹੀਂ ਰਹੇ ਬਲਕਿ ਉਸ ਮਸਲੇ ਨੂੰ ਲੈ ਕੇ ਜਿਹੜੀ ਲਾਮਬੰਦੀ ਹੈ ਪੰਜਾਬੀ ਭਾਈਚਾਰੇ ਦੇ ਵਿੱਚ ਉਹਦੇ ਵਿੱਚ ਵੀ ਪੂਰਾ ਵੱਧ ਚੜ ਕੇ ਸਰਗਰਮ ਜਿਹੜਾ ਤੁਹਾਨੂੰ ਸਾਰਿਆਂ ਨੂੰ ਕਰ ਰਹੇ ਹਾਂ ਗੱਲ ਫਿਰ ਤੋਂ SB 553 ਦੇ ਬਾਰੇ ਕਰਾਂਗੇ ਉਹ ਬਿੱਲ ਜਿਹੜਾ ਤੁਹਾਡੀ ਲੁੱਟ ਦੇ ਰਾਹ ਖੋਲਦਾ ਉਹ ਬਿੱਲ ਜਿਹੜਾ ਤੁਹਾਡੇ ਹੱਥ ਬੰਨ ਕੇ ਪਿੱਛੇ ਨੂੰ ਰੱਖਦਾ ਕਿ ਤੁਸੀਂ ਕਿਸੇ ਨੂੰ ਲੁੱਟ ਤੋਂ ਰੋਕਣਾ ਨਹੀਂ ਉਹ ਬਿੱਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜਿਹੜੇ ਕਾਰੋਬਾਰ ਖੜੇ ਕੀਤੇ ਨੇ ਡੇਢ ਡੇਢ ਦਹਾਕਾ ਦੋ ਦੋ ਦਹਾਕੇ ਲਾ ਕੇ US ਦੀ ਧਰਤੀ ਦੇ ਉੱਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿੰਦਰੇ ਵਜਾਉਣ ਵਾਲੇ ਹਾਲਾਤ ਪੈਦਾ ਕਰਦਾ ਹੈ ਗੱਲਬਾਤ ਕਰਾਂਗੇ SB 553 ਦੇ ਬਾਰੇ ਇਸ ਬਾਬਤ ਪਿਛਲੇ 3 ਵੀਕਾਂ ਤੋਂ ਆਪਾਂ 3 ਹਫ਼ਤਿਆਂ ਤੋਂ ਗੱਲਬਾਤ ਕਰ ਰਹੇ ਹਾਂ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਜਸਕਰਨ ਸੋਹਤਾ ਜੀ ਨੂੰ ਦੇਵਾਂਗੇ ਸੱਦਾ ਉਹ ਵੀ ਆਪਾਂ ਨੂੰ ਜੁਆਇਨ ਕਰਨਗੇ ਰਾਜਕਰਨਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਧੰਨਵਾਦ ਪ੍ਰਵੀਨ ਸ਼ਰਮਾ ਜੀ ਸਭ ਨੂੰ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਸੋ SB 553 ਦਾ ਮੁੱਦਾ ਸਰਗਰਮ ਚੱਲ ਰਿਹਾ ਆ ਆਉਂਦੀ 1 ਤਰੀਕ ਤੱਕ ਤਾਂ ਪਹਿਲਾਂ ਜ਼ੋਰ ਜਿਹੜਾ ਉਹ ਲੱਗਾ ਪਿਆ ਆ ਜਿਹੜੇ ਖਾਸ ਕਰਕੇ ਇਸ ਬਿੱਲ ਨੂੰ ਚਾਹੁੰਦੇ ਨਹੀਂ ਆ ਵੀ ਉਹ ਪਾਸ ਹੋਵੇ ਚੋਰੀ ਵਾਲਾ ਕੰਮ ਚੋਰਾਂ ਦੀ ਸੇਫਟੀ ਤਾਂ ਚਲੋ ਕਰਤੀ ਤੇ ਹੁਣ ਓਨਰਸ ਦੀ ਸੇਫਟੀ ਵਾਲੇ ਇੰਪਲੋਈਜ਼ ਦੀ ਸੇਫਟੀ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਡਕਟ ਨੂੰ ਕਿੱਦਾਂ ਬਚਾਉਣਾ ਆ ਚੋਰਾਂ ਤੋਂ ਉਹਦੇ ਬਾਰੇ ਵੀ ਜਿਹੜੀ ਚਰਚਾ ਆ ਉਹ ਤੁਰੀ ਹੋਈ ਆ ਵੀ ਭਾਈ ਚਲੋ ਤੁਹਾਡੀ ਮਨਸ਼ਾ ਮੇ ਵੀ ਚੰਗੀ ਹੋਵੇ ਉਸ ਦੇ ਪਿੱਛੇ ਪਰ ਬਾਕੀ ਵੀ ਨਾਲ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਚੱਲੋ ਜਾਂ ਤਾਂ ਕੁਛ ਨਾਲ ਉਹਦੇ ਪੈਰਲਲੀ ਵੀ ਆ ਰਿਹਾ ਹੁੰਦਾ ਤਾਂ ਵੱਖਰੀ ਜਿਹੜੀ ਉਹ ਗੱਲ ਸੀਗੀ ਇਸ ਮਾਮਲੇ ਦੇ ਵਿੱਚ ਪ੍ਰੋਟੈਸਟ ਜਦੋਂ ਪਿਛਲੇ ਵੀਕ ਹੋਇਆ ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਜਿਹੜਾ ਆਲਰੇਡੀ ਹੋ ਚੁੱਕਾ ਵੀ ਇਸ ਹਫਤੇ ਦੇ ਵਿੱਚ ਇਹ ਚਰਚਾ ਸੀਗੀ ਵੀ ਇੱਥੇ ਇਹਨਾਂ ਨੇ ਜਿਹੜੇ 16 ਅਸੈਂਬਲੀ ਮੈਂਬਰਸ ਨੇ ਉਹਨਾਂ ਨੂੰ ਮਿਲਣਾ ਹੈ ਉੱਥੇ ਕੈਪੀਟਲ ਦੇ ਵਿੱਚ ਤੇ ਇੱਕ ਹਿਸਾਬ ਦੇ ਨਾਲ ਮੈਮੋਰੈਂਡਮ ਦੇਣਾ ਆ ਫਿਰ ਨਾਲੇ ਅੱਜ ਤੁਸੀਂ ਜਿਹੜੀ ਵੀਡੀਓ ਅਸੀਂ ਪਾਈ ਸੀਗੀ ਉਹ ਦੇਖੀ ਹੋਣੀ ਆ ਵੀ ਇੱਕ ਲੈਟਰ ਕੈਂਪੇਨ ਵੀ ਨਾਲ ਦੇ ਨਾਲ ਜਿਹੜਾ ਉਹ ਚਲਾਇਆ ਗਿਆ ਹੈਗਾ ਆ ਵੀ ਇਸ ਦੇ ਵਿੱਚ ਦੇ ਵਿੱਚ ਵੋਟ ਪਾਉਣ ਦੇ ਲਈ ਪ੍ਰੇਰੋ ਉਹਨਾਂ ਅਸੈਂਬਲੀ ਮੈਂਬਰਸ ਨੂੰ ਜਿਹੜੇ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਨੇ ਤਾਂ ਜੋ ਇਹ ਬਿੱਲ ਜਿਹੜਾ ਉਹ ਅੱਗੇ ਨਾ ਵਧੇ ਜਿਹੜਾ ਕਿ ਇੱਕ ਬਿਜ਼ਨਸ ਕਿਲਰ ਦੇ ਤੌਰ ਦੇ ਉੱਤੇ ਜਿਹੜੇ ਖਾਸ ਕਰਕੇ ਬਿਜ਼ਨਸ ਓਨਰਸ ਆ ਉਹ ਇਸ ਨੂੰ ਜਿਹੜਾ ਉਹ ਦੇਖ ਰਹੇ ਆ ਅੱਜ ਇਹਨਾਂ ਨੇ ਮਿਲਣਾ ਸੀਗਾ ਉਹ ਮਿਲ ਪਾਏ ਆ ਨਹੀਂ ਮਿਲ ਪਾਏ ਜਾਂ ਉਹ ਕੀ ਹੋਇਆ ਆ ਉਸ ਦੇ ਬਾਰੇ ਵੀ ਗੱਲ ਕਰਾਂਗੇ ਇੱਕ ਆਪਾਂ ਐਤਵਾਰ ਨੂੰ ਜਿਹੜਾ ਸ਼ੋਅ ਦੇ ਵਿੱਚ ਗੱਲਬਾਤ ਕੀਤੀ ਸੀ ਵੀ ਇਹ ਵੀ ਸੋਚਿਆ ਗਿਆ ਸੀਗਾ ਇਹ ਇੱਕ ਕਹਿ ਲਓ ਵੀ ਕਾਈਂਡ ਆਫ ਕਹਿ ਲਓ ਵੀ ਇੱਕ ਪ੍ਰੋਗਰਾਮ ਸੀਗਾ ਹੁਣ ਉਹ ਸਿਰੇ ਚੜਿਆ ਕਿ ਨਹੀਂ ਉਹ ਵੱਖਰੀ ਗੱਲ ਆ ਵੀ ਜਿੰਨੇ 16 ਅਸੈਂਬਲੀ ਮੈਂਬਰਸ ਉਹਨਾਂ ਦੇ ਹਲਕੇ ਆ ਜਾਂ ਉਹਨਾਂ ਦੇ ਆਫਿਸ ਆ ਉਸ ਦੇ ਬਾਅਦ ਆਉਂਦੇ ਸ਼ੁੱਕਰਵਾਰ ਨੂੰ 11 ਵਜੇ ਜਿਹੜਾ ਉਹ ਇੱਕ ਪ੍ਰੋਟੈਸਟ ਰੱਖਿਆ ਗਿਆ ਸੀਗਾ ਵੀ ਸਾਰੇ ਇੱਕੋ ਟਾਈਮ ਇਕੱਠੇ ਕਰੋ ਪਰ ਸਿਰਫ ਸਾਨੂੰ ਇੱਥੇ ਜਸਵੀਰ ਸਰਾਂ ਹੁਣਾਂ ਦੀ ਫਰੈਜ਼ਨੋ ਇਲਾਕੇ ਨੂੰ ਛੱਡ ਕੇ ਹੋਰ ਕਿਸੇ ਦੀ ਪਹਿਲ ਕਦਮੀ ਨਹੀਂ ਦਿਖੀ ਸੋ ਹੁਣ ਇਹ ਨਹੀਂ ਪਤਾ ਵੀ ਉਹ ਹੋਣਾ ਆ ਜਾਂ ਨਹੀਂ ਹੋਣਾ ਹੈਗਾ ਉਹ ਕਹਿੰਦੇ ਸੀ ਵੀ ਵਾਈਸੇਲੀਆ ਤੇ ਮਰਸਰਟ ਜਿਹੜੇ ਇਲਾਕੇ ਆ 2 ਮੈਂਬਰਸ ਆ ਉਹਨਾਂ ਮੋਰੇ ਤਾਂ ਅਸੀਂ ਰੋਸ ਪ੍ਰਦਰਸ਼ਨ ਕਰ ਦਾਂਗੇ ਪਰ ਬਾਕੀਆਂ ਦਾ ਕੀ ਆ ਅਸੀਂ ਕਿਹਾ ਸੀਗਾ ਵੀ ਤੁਸੀਂ ਸਾਡੇ ਮਾਧਿਅਮ ਨੂੰ ਵਰਤਦੇ ਹੋਏ ਸਾਡੇ ਨਾਲ ਕੰਟੈਕਟ ਕਰਕੇ ਦੱਸ ਦਿਓ ਵੀ ਭਾਈ ਕਿਹੜੇ ਇਲਾਕੇ 'ਚ ਕੌਣ ਲੀਡ ਕਰ ਰਿਹਾ ਆ ਕਿਉਂਕਿ ਇਹਦੇ ਵਿੱਚ ਨਾ ਹੁਣ ਇਹ ਨਾ ਵੇਖੋ ਤੱਕਣਾ ਨਹੀਂ ਪੈਣਾ ਤੱਕਣਾ ਚਾਹੀਦਾ ਨਹੀਂ ਆ ਵੀ ਕੋਈ ਕਿਸੇ ਵੱਲ ਦੇਖੇ ਵੀ ਆ ਰੇਡੀਓ ਵਾਲੇ ਕਰਨਗੇ ਇਹ ਜਸਕਰਨ ਭਾਜੀ ਕਰਨਗੇ ਹਰਮਿੰਦਰ ਭਾਜੀ ਕਰਨਗੇ ਆਪ ਕਾਲੇ ਕਰਨਗੇ ਜਾਂ ਹੋਰ ਆਰਗੇਨਾਈਜੇਸ਼ਨ ਕਰੂਗੀ ਕਿਹੜੀ ਕਰੂਗੀ ਕਿਸੇ ਨਾ ਕਿਸੇ ਨੂੰ ਤਾਂ ਲੀਡ ਲੈਣੀ ਪੈਣੀ ਹੈ ਬਿਲਕੁਲ ਇਹਦੇ ਵਿੱਚ ਇੱਕ ਗੱਲ ਹੋਰ ਆਪਾਂ ਐਡ ਕਰ ਦਿੰਦੇ ਆ ਕਈ ਵਾਰੀ ਨਾ ਜਦੋਂ ਆਪਾਂ ਸੰਘਰਸ਼ ਕਰਦੇ ਆ ਉਦੋਂ ਉਡੀਕਣ ਦਾ ਸਮਾਂ ਨਹੀਂ ਹੁੰਦਾ ਉਦੋਂ ਸੰਘਰਸ਼ ਕਰਨ ਦਾ ਵਕਤ ਹਾਂਜੀ ਬਿਲਕੁਲ ਕੁਝ ਇਨੀਸ਼ੀਏਟਿਵ ਤੁਹਾਨੂੰ ਸਮੁੱਚਤਾ ਦੇ ਵਿੱਚ ਲੈਣੇ ਪੈਂਦੇ ਮਤਲਬ ਸਾਰਿਆਂ ਨੂੰ ਰਲ ਕੇ ਲੈਣੇ ਪੈਂਦੇ ਆ ਕੁਝ ਇਨੀਸ਼ੀਏਟਿਵ ਤੁਹਾਨੂੰ ਪਰਸਨਲੀ ਤੌਰ ਤੇ ਨਿੱਜੀ ਤੌਰ ਤੇ ਕੁਝ ਹਮਲਾ ਮਾਰਨਾ ਮੰਨ ਲਓ ਜਿਹੜੇ ਡਿਸਟ੍ਰਿਕਟ ਵਾਈਜ਼ ਜਾਂ ਜਿਹੜੇ ਵੀ ਆਪਾਂ ਪ੍ਰੋਗਰਾਮ ਦਿੱਤੇ ਆ ਉਹਨਾਂ ਦੀ ਬਾਬਤ ਜੇ ਆਪਾਂ ਇਹ ਦੇਖੀ ਜਾਈਏ ਕਿ ਯਾਰ ਵਸੇਲੀਆ ਵਾਲੇ ਬੰਦੇ ਜਾਂ ਫਲਾਣੇ ਬੰਦੇ ਜਾਂ ਪੰਜਾਬੀ ਰੇਡੀਓ USA ਆਊਗਾ ਫਿਰ ਆਪਾਂ ਇੱਥੇ ਕਰਾਂਗੇ ਨਹੀਂ ਜਿੱਥੇ ਵੀ ਤੁਸੀਂ ਨੇੜੇ ਹੋ ਜਿੱਥੇ ਵੀ ਤੁਸੀਂ ਅਪਰੋਚੇਬਲ ਹੋ ਜਿੱਥੇ ਵੀ ਤੁਹਾਡਾ ਕੋਈ ਬਣਦਾ ਥਾਂ ਟਿਕਾਣਾ ਨੇੜੇ
ਉੱਥੇ ਤੁਸੀਂ ਖੁਦ ਆਪਣੇ ਆਪ ਨੂੰ ਉਹਦੇ ਵਿੱਚ ਪਾਓ। ਫਿਰ ਉਹੀ ਗੱਲ ਹਾਂਜੀ। ਪ੍ਰਵੀਨ, ਜਿਹੜੀਆਂ ਕਹਾਵਤਾਂ ਬਣੀਆਂ ਵੀ ਸੱਪ ਲੰਘੇ ਤੇ ਲੀਕ ਕੁੱਟੇ ਦਾ ਫਿਰ ਫਾਇਦਾ ਨਹੀਂ। ਹਾਂਜੀ, ਫਾਇਦਾ ਨਹੀਂ। ਠੀਕ ਆ, ਹੁਣ ਤਾਂ ਜੇ ਸੱਪ ਹਾਂਜੀ। ਤੁਰਿਆ ਜਾਂਦਾ ਮਾਰ ਲਓ ਡੰਡੇ 2-4 ਹਾਂਜੀ। ਵੀ ਹਾਂ। ਇਹ ਵੀ ਸ਼ਾਇਦ ਤੁਹਾਡੇ ਦਾ ਆ ਜੇ, ਜੇ ਨਿਕਲ ਗਿਆ ਫਿਰ ਕੰਮ ਫੇਰ ਔਖਾ, ਬਿਲਕੁਲ ਫਿਰ ਲੀਕ ਔਖਾ ਕੁੱਟਿਆ ਕੁਛ ਹੋਣਾ, ਨਹੀਂ ਫਿਰ ਬਣਦਾ। ਲੀਕ ਕੁੱਟਿਆ ਕੁਛ ਨਹੀਂ ਹੋਣਾ, ਘੱਟਾ ਵੀ ਉੱਡਣਾ ਆ ਤੇ ਹੂੰ। ਬਣਨਾ ਬਣਾਉਣਾ ਉਸ ਦੇ ਵਿੱਚ ਕੁਛ ਹਾਂ, ਨਹੀਂ। ਇਹਦੇ ਵਿੱਚ ਕੋਈ ਰਾਏ ਨਹੀਂ ਕਿ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਜਿਹੜੀ ਲਾਮਬੰਦੀ ਸੀ ਉਹਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਔਰ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਵੀ ਲੱਗਿਆ ਕਿ SB 553 ਹੈ ਕੀ, ਮਸਲਾ ਕੀ ਆ। ਮਸਲਾ ਕੀ ਹੈ ਅਸਲ ਦੇ ਵਿੱਚ, ਕਿਉਂਕਿ ਪਹਿਲਾਂ ਕਨਫਿਊਜ਼ਨ ਸੀ ਕਿ ਪਤਾ ਨਹੀਂ ਇਹ ਵਰਕ ਪਲੇਸਿਸ ਨੂੰ ਸਿਕਿਉਰ ਕਰਦਾ, ਸੇਫ ਕਰਦਾ, ਉਹ ਨਾਂ ਤੋਂ ਹੀ ਲੈ ਕੇ, ਹਾਂਜੀ, ਨਾਂ ਤੋਂ ਹੀ ਲੈ ਕੇ ਜਿਹੜਾ ਭੰਬਲ ਭੂਸਾ ਸੀ ਉਹਨੇ ਬੜਾ ਘੱਟਾ ਪਾਇਆ ਹੋਇਆ ਸੀ ਇਹਦੀ ਜਿਹੜੀ ਅਸਲ ਮਾਨਸ਼ਾ ਸੀ ਉਹਦੇ ਉੱਤੇ। ਪਰ ਹੌਲੀ ਹੌਲੀ ਉਹ ਘੱਟਾ ਦੂਰ ਹੁੰਦਾ ਗਿਆ, ਹੌਲੀ ਹੌਲੀ ਉਹਦੇ ਵਿੱਚੋਂ ਅਸਲੀ ਉਹਦਾ ਕਾਰਨ ਕੀ ਹੈ ਜਾਂ ਉਹਦੇ ਇੰਪੈਕਟ ਕੀ ਹੋਣਗੇ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ ਕਿ ਬਿੱਲ ਜੇ ਕਾਨੂੰਨ ਬਣਦਾ ਤੇ ਉਹਦੇ ਇੰਪੈਕਟ ਦੀ ਆਪਾਂ ਚਰਚਾ ਕਰਦੇ ਹਾਂ ਨਾ ਕਿ ਉਹਦੇ ਮਾਰੂ ਪ੍ਰਭਾਵ ਨੇ ਜਾਂ ਉਹਦੇ ਚੰਗੇ ਪ੍ਰਭਾਵ ਨੇ। ਤਾਂ ਫਿਰ ਇਸ ਚੀਜ਼ ਨੇ ਲਾਮਬੰਦੀ ਤੋਂ ਬਾਅਦ ਖੈਰ ਜਾਗਰੂਕਤਾ ਬਹੁਤ ਫੈਲੀ, ਪਰ ਫਿਰ ਵੀ ਹਜੇ ਰੁਕਿਆ ਨਹੀਂ ਹੈ, ਕਾਫੀ ਦਿਨ ਪਏ ਨੇ। ਉਸ ਤੋਂ ਪਹਿਲਾਂ ਕੁਛ ਨਾ ਕੁਛ ਹੋਰ ਕਰਕੇ ਜਿਹੜਾ ਉਹ ਵਿਖਾਉਣਾ ਪੈਣਾ। ਉਹਦੇ ਵਿੱਚ ਤੁਹਾਡੀ ਜਿਹੜੇ ਰੋਸ ਮੁਜ਼ਾਹਰੇ ਨੇ ਉਹ ਵੀ ਅਹਿਮ ਨੇ, ਤੁਹਾਡੀਆਂ ਜਿਹੜੀਆਂ ਈਮੇਲਸ ਦੇ ਥਰੂ ਅਪਰੋਚਸ ਨੇ ਉਹ ਵੀ ਅਹਿਮ ਨੇ। ਅਲੱਗ-ਅਲੱਗ ਕੜੀਆਂ ਜ਼ਰੂਰ ਨੇ, ਪਰ ਕੋਈ ਵੀ ਕੜੀ, ਕੋਈ ਵੀ ਪੜਾਅ ਮਿਸ ਕਰਨ ਵਾਲਾ ਨਹੀਂ ਹੈ। ਜੀ, ਜੀ, ਬਿਲਕੁਲ। ਸੋ ਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸ਼ੇਅਰ ਕਰ ਸਕਦੇ ਹੋ। ਜੇ ਕੋਈ ਆਪਣੇ ਲੋਕਲ ਪੱਧਰ ਦੇ ਉੱਤੇ ਕੋਈ ਕਰ ਰਹੇ ਨੇ, ਹਾਂਜੀ। ਹੋ ਰਿਹਾ ਆ, ਹੂੰ। ਕੋਈ ਜ਼ਿੰਮੇਵਾਰੀ ਚੱਕ ਰਿਹਾ ਆ, ਕੋਈ ਕਰ ਰਿਹਾ, ਤਾਂ ਭਾਈ ਦੱਸੋ, ਅਸੀਂ ਜਿਹੜਾ ਉਸ ਨੂੰ ਅੱਗੇ ਸਾਰਿਆਂ ਤੱਕ ਪਹੁੰਚਾ ਸਕਦੇ ਹਾਂ। ਇਹ ਕੰਮ ਨਹੀਂ ਹੋ ਸਕਦਾ ਵੀ ਅਸੀਂ ਹਰ ਥਾਂ ਦੇ ਉੱਤੇ ਜਾ ਕੇ ਪ੍ਰੋਟੈਸਟ ਨੂੰ ਜਿਹੜਾ ਉਹ ਲੀਡ ਕਰ ਸਕੀਏ, ਤੇ ਉਹ ਤਾਂ ਨਹੀਂ, ਨਾ ਹੀ ਕਿਸੇ ਇੱਕ ਜਾਣੇ ਦਾ ਕੰਮ ਹੈ, ਸਾਰਿਆਂ ਦਾ ਸਾਂਝਾ ਹੀ ਕੰਮ ਹੈਗਾ। ਤੇ ਆਪਣੇ ਨਾਲ ਹੁਣ ਜਸਕੰਤ ਸਿੰਘ ਸੋਤਾ ਜੀ ਉਹ ਜੁੜ ਰਹੇ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਅਪਡੇਟਸ ਲੈਂਦੇ ਹਾਂ ਵੀ ਕੈਪੀਟਲ ਹਿੱਲ ਨੂੰ ਲੈ ਕੇ ਕੀ ਜਿਹੜਾ ਉੱਥੇ ਚੱਲ ਰਿਹਾ। ਕੈਪੀਟਲ ਹਿੱਲ ਇੱਕ ਵਾਸ਼ਿੰਗਟਨ DC ਦੀ ਆ, ਆਪਾਂ ਸੈਕਰਾਮੈਂਟੋ ਵਾਲੀ ਕੈਪੀਟਲ ਦੀ ਗੱਲ ਜਿਹੜੀ ਉਸ ਦੇ ਵਿੱਚ ਕਰਦੇ ਹਾਂ। ਜਸਕੰਤ ਸਿੰਘ ਸੋਤਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਪ੍ਰਵੀਨ ਐਂਡ ਰਾਜਕਨਵੀਰ, ਸਤਿ ਸ੍ਰੀ ਅਕਾਲ ਵੀਰੇ, ਥੈਂਕ ਯੂ ਸੋ ਮਚ, ਤੁਸੀਂ ਇੰਨਾ ਟਾਈਮ ਦਿੰਦੇ ਹੋ ਸਾਨੂੰ ਸਾਰੇ ਜਾਣੇ। ਜੀ, ਸਤਿ ਸ੍ਰੀ ਅਕਾਲ ਜੀ। ਸੋ ਜਸਕੰਤ ਭਾਜੀ, ਜਿੱਦਾਂ ਕੁਝ ਦਿਨ ਪਹਿਲਾਂ ਜਿਹੜੀ ਇਹ ਚਰਚਾ ਇਹੀ ਸੀ, ਗੱਲਬਾਤ ਸੀਗੀ ਵੀ ਬੁੱਧਵਾਰ ਨੂੰ ਅਸੈਂਬਲੀ ਮੈਂਬਰਸ ਨੂੰ ਜਿਹੜਾ ਅੱਜ ਉੱਥੇ ਕੈਪੀਟਲ ਦੇ ਵਿੱਚ ਮਿਲਣਾ ਆ, ਸੋ ਉਸ ਨੂੰ ਲੈ ਕੇ ਕਿੱਦਾਂ ਆ, ਅੱਜ ਮਿਲ ਹੋਇਆ ਆ, ਨਹੀਂ ਮਿਲ ਹੋਇਆ, ਜਾਂ ਕਿਸ ਦਿਨ ਉਹਨਾਂ ਦੇ ਨਾਲ ਮੁਲਾਕਾਤ ਦੇ ਦਿਨ ਰੱਖ ਹੋਇਆ ਹੈ? ਉਹਦੇ ਵਿੱਚ ਹਾਂਜੀ ਥੋੜੀ ਚੇਂਜ ਹੋਈ ਸੀ ਭਾਜੀ, ਐਕਚੁਅਲੀ ਅੱਜ ਨਹੀਂ ਮਿਲੇ ਹੋਇਆ, ਉਹਨਾਂ ਨੂੰ ਕੱਲ ਨੂੰ ਮਿਲ ਰਹੇ, ਉਹਨਾਂ ਨੂੰ ਸਾਰਿਆਂ ਨੂੰ। ਹਰਮਿੰਦਰ ਭਾਜੀ ਨਾਲ ਮੇਰੀ ਗੱਲ ਹੋਈ ਸੀਗੀ, ਮਨਦੀਪ ਸਿੰਘ ਨਾਲ ਵੀ ਗੱਲ ਹੋਈ ਸੀ ਮੇਰੀ ਉਹਨਾਂ ਦੇ ਨਾਲ। ਸੋ ਅੱਜ ਦਾ ਪ੍ਰੋਗਰਾਮ ਕਿਸੇ ਕਾਰਨ ਕਰਕੇ ਕੈਂਸਲ ਹੋ ਗਿਆ ਸੀਗਾ। ਸੋ ਕੱਲ ਨੂੰ ਮਿਲ ਰਿਹਾ ਜੀ, ਸਾਰਿਆਂ ਦੇ ਆਫਿਸ ਦੇ ਵਿੱਚ ਜਾਵਾਂਗੇ। ਅੱਜ ਕੱਲ ਤੇ ਅਸੀਂ ਕੀ ਟਰਾਈ ਕਰ ਰਹੇ ਸੀਗੇ ਕਿ 4 ਤਾਂ ਆਪਣੀਆਂ ਮੀਟਿੰਗਸ ਉਹਨਾਂ ਦੇ ਨਾਲ ਆਪਣੀਆਂ ਹੋ ਚੁੱਕੀਆਂ, ਜਿੱਦਾਂ ਆਲਰੇਡੀ ਜਿਹੜੇ ਇਲੈਕਟਡ ਲੈਜਿਸਲੇਟਰਸ ਆ ਉਹਨਾਂ ਦੇ ਨਾਲ 4 ਦੇ ਨਾਲ ਆਪਣੀ ਮੀਟਿੰਗ ਹੈਗੀ ਆ ਕੱਲ ਨੂੰ, ਜਿਹੜੀ ਆਲਰੇਡੀ ਆਪਾਂ ਕਰ ਚੁੱਕੇ ਹਾਂ ਕਿ 11 ਵਜੇ ਤੋਂ ਲੈ ਕੇ 10:30 ਤੋਂ ਲੈ ਕੇ 12:30 ਦੇ ਵਿੱਚ ਹਾਂਜੀ 4 ਜਣਿਆਂ ਨੇ ਟਾਈਮ ਦਿੱਤਾ ਆਪਾਂ ਨੂੰ। ਚਾਰੇ ਰਿਪਬਲਿਕਨ ਨੇ, ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਨਾਮ ਦੱਸੇ ਦਿੰਦਾ ਆ। ਮਿਸਟਰ ਫੋਂਗ ਦੇ ਨਾਲ ਆਪਣੀ ਮੀਟਿੰਗ ਹੈਗੀ ਆ 10:30 ਤੋਂ 10:30 ਵਜੇ, ਉਹਨਾਂ ਨੇ 15 ਮਿੰਟ ਦਿੱਤੇ ਆਪਾਂ ਨੂੰ। ਮਿਸਟਰ ਡੈਵਨ ਮੈਥਿਸ, ਉਹ ਜਿਹੜੇ ਕਿ ਐਪਰੋਪਰੀਏਟ ਕਮੇਟੀ ਦੇ ਮੈਂਬਰ ਵੀ ਨੇ, 16 ਦੇ ਵਿੱਚੋਂ ਇੱਕ ਨੇ, ਉਹਨਾਂ ਨੇ ਆਪਾਂ ਨੂੰ ਅੱਧਾ ਘੰਟਾ ਦਿੱਤਾ ਹੈ ਜੀ ਕੱਲ ਨੂੰ 11 ਵਜੇ ਤੋਂ 11:30 ਤੱਕ। ਮਿਸਿਸ ਡਾਲੀ, ਮੇਗਨ ਡਾਲੀ, ਉਹਨਾਂ ਨੇ ਜਿਹੜੇ ਕਿ ਇਸ ਐਪਰੋਪਰੀਏਸ਼ਨ ਕਮੇਟੀ ਦੇ ਵਾਈਸ ਚੇਅਰ ਨੇ, ਉਹਨਾਂ ਨੇ ਵੀ ਆਪਾਂ ਨੂੰ ਕੱਲ ਨੂੰ ਟਾਈਮ ਦਿੱਤਾ। ਸੋ ਨਾਲ ਉਹਨਾਂ ਦੇ ਬ੍ਰਾਇਨ ਡਾਲੀ ਵੀ ਨੇ, ਸੋ ਸੈਨੇਟਰ। ਇਹਨਾਂ 4 ਦੇ ਨਾਲ ਕੱਲ ਨੂੰ ਆਪਣਾ ਜਿੱਦਾਂ ਅਪੁਆਇੰਟਮੈਂਟ ਹੈ ਆਪਣੀ, ਇਹਨਾਂ ਕੋਲ ਆਪਾਂ ਟਾਈਮ ਲੈ ਲਿਆ। ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਹਰਮਿੰਦਰ ਭਾਜੀ ਉਹਨਾਂ ਨੇ ਵੀ ਟਰਾਈ ਕੀਤੀ, ਅਸੀਂ ਵੀ ਟਰਾਈ ਕੀਤੀ ਆਪਣੇ ਤੌਰ ਤੇ, ਮਨਦੀਪ, ਹਰਜੋਤ ਭਾਜੀ ਨੇ, ਤੁਸੀਂ ਵੀ, ਸਾਰੇ ਜਿੰਨੇ ਵੀ ਬੰਦੇ ਸੀਗੇ ਆਪਾਂ ਟਰਾਈ ਕੀਤੀ। ਪਰ ਉਹਨਾਂ ਦੇ ਜਿੱਦਾਂ ਹੀ ਆਪਾਂ ਉਹਨਾਂ ਦੇ ਆਫਿਸ ਵਿੱਚ ਫੋਨ ਕਰਦੇ ਹਾਂ, ਸਾਡਾ ਫੋਨ ਚੱਕਦੇ ਆ ਉਹਨਾਂ ਦੇ ਸਟਾਫਰਸ ਆ ਜਿਹੜੇ ਗੱਲ ਕਰਦੇ ਆ ਆਪਣੇ ਨਾਲ, ਹਾਂਜੀ ਅਸੀਂ ਜੀ ਮਿਲਣਾ ਚਾਹੁੰਦੇ ਸੀ, ਟਾਈਮ ਮੰਗਦੇ, ਮਸਲਾ ਕੀ ਹੈ ਜੀ ਤੁਹਾਡਾ, ਪੁੱਛਦੇ ਹੋਗੇ, ਹਾਂਜੀ ਤੁਸੀਂ ਦੱਸੋ ਕਾਹਦੇ ਲਈ ਮਿਲਣਾ ਚਾਹੁੰਦੇ। ਉਹ ਜਿੱਦਾਂ ਹੀ SB 553 ਆਉਂਦਾ ਉਸ ਵੇਲੇ ਸਾਰਾ ਕੁਝ ਸੁਣ, ਨਹੀਂ ਜੀ ਉਹਨਾਂ ਕੋਲ ਟਾਈਮ ਹੈ ਨਹੀਂ, ਉਹਨਾਂ ਦੇ ਜਾਂ ਫਿਰ ਫੋਨ ਬੰਦ ਹੋ ਜਾਂਦਾ, ਜਾਂ ਫਿਰ ਸਾਨੂੰ ਕੋਈ ਲੜ ਤੇਰਾ ਨਹੀਂ ਫੜਾਉਂਦੇ ਹੈਗੇ। ਸੋ ਉਹਨਾਂ ਚੋਂ ਸਾਨੂੰ ਕਿਸੇ ਵੀ ਡੈਮੋਕ੍ਰੇਟ ਨੇ ਇੱਕ ਨੇ ਵੀ ਸਾਨੂੰ ਟਾਈਮ ਨਹੀਂ ਦਿੱਤਾ ਹੈਗਾ। ਸੋ ਉਹਨਾਂ ਲਈ ਮਲਟੀਪਲ ਟਰਾਈਜ਼ ਹੋਈਆਂ, ਤੇ ਜਿੱਦਾਂ ਹੀ ਉਹ ਪੁੱਛਦੇ ਹਾਂਜੀ ਤੁਸੀਂ ਕਿਹੜੀ ਚੀਜ਼ ਲਈ ਮਿਲਣਾ ਚਾਹੁੰਦੇ ਹੋ, ਜਿੱਦਾਂ ਉਹਨਾਂ ਨੂੰ ਦੱਸੀ SB 553 ਦੇ ਬਾਬਤ ਮਿਲਣਾ ਚਾਹੁੰਦੇ, ਉਸ ਵੇਲੇ ਜੀ ਉਹ ਫੋਨ ਜਾਂ ਤਾਂ ਕੱਟ ਜਾਂਦੇ ਆ, ਜਾਂ ਫਿਰ ਤੁਹਾਡੇ ਕੋਲ ਬਹਾਨੇ ਬਣਾ ਦਿੰਦੇ ਜੀ ਆ ਤੇ ਉਹ ਆ। ਸੋ ਕਿਸੇ ਨਾਲ ਵੀ ਟਾਈਮ ਨਹੀਂ ਮਿਲਿਆ। ਸੋ ਉਹਨਾਂ ਨੇ ਆਪਸ 'ਚ ਲੱਗਦਾ ਵਿਪ ਕਰ ਲਿਆ ਆ ਕੰਮ, ਵੀ ਭਾਈ ਇਕੱਠੇ ਹੋ ਕੇ ਇਹਨਾਂ ਦੇ ਉਲਟ ਜਿਹੜਾ ਉਹ ਚੱਲਣਾ। ਸੋ ਹੁਣ ਕਲੀਅਰ ਜਿਹਾ ਕਾਈਂਡ ਆਫ ਹੋ ਗਿਆ ਆ, ਡੈਮੋਕ੍ਰੇਟਸ ਵਾਲੇ ਪਾਸੋਂ ਤਾਂ ਤਕਰੀਬਨ ਸਾਫ਼ ਹੀ ਆ ਵੀ
ਇਹ ਨਹੀਂ ਜਿਹੜਾ ਇਸ ਦੇ ਵਿੱਚ ਲੱਗਦਾ ਮਦਦ ਕਰਨੇ ਲੱਗਦਾ। ਕੋਰਟੀਜ਼ੀ ਨੂੰ ਉਦਣ ਜੋ ਉਹਨੇ ਦੇਖਿਆ ਉਹ ਆਪਣੇ ਖੇਮੇ ਦੇ ਵਿੱਚ ਇਦਾਂ ਕਰ ਰਿਹਾ ਆ ਵੀ ਭਾਈ ਅਸੀਂ ਨਹੀਂ ਇਹਨਾਂ ਦੀ ਜਿਹੜੀ ਉਹ ਸੁਣਨੀ। ਮਾੜੀ ਗੱਲ ਆ ਵੀ ਤੁਸੀਂ ਪਬਲਿਕ ਨੁਮਾਇੰਦੇ ਹੋ ਤੇ ਜੇ ਲੋਕਾਂ ਨੂੰ ਹੀ ਨਹੀਂ ਤੁਸੀਂ ਮਿਲੋਗੇ, ਉਹਨਾਂ ਦੀ ਮੁਸ਼ਕਲਾਂ ਹੀ ਨਹੀਂ ਜੇ ਤੁਸੀਂ ਜਾਣਣੀਆਂ, ਤੇ ਫਿਰ ਨੁਮਾਇੰਦੇ ਤੁਸੀਂ ਕੇਅਰ ਦੇ ਕੰਮ ਦੇ। ਤੇ ਵਾਕ ਇਨ ਨਹੀਂ ਹੁੰਦਾ ਜਸਕਰਨ ਭਾਜੀ, ਉਹ ਵਾਕ ਇਨ ਦੇ ਵਿੱਚ ਮੈਮੋਰੈਂਡਮ ਵੀ ਨਹੀਂ ਲੈਂਦੇ। ਲੈਣਗੇ ਮੈਮੋਰੈਂਡਮ। ਵਾਕ-ਇਨ ਦੇ ਵਿੱਚ ਮੇਰੀ ਹਰਮਿੰਦਰ ਸਿੰਘ ਭਾਜੀ ਨਾਲ ਕਾਫੀ ਲੰਬੀ ਗੱਲਬਾਤ ਹੋਈ, ਕਿਉਂਕਿ ਸਾਡਾ ਇੰਨਾ ਕਿ ਉਹ ਵਿਚਾਰੇ ਸਟਾਕਟਨ ਤੋਂ ਆ, ਮੈਂ ਰੈਡਿੰਗ ਤੋਂ ਆ, ਇਸ ਕਰਕੇ 3-4 ਘੰਟੇ ਦੀ ਡਰਾਈਵਰ ਸਾਹਿਬ ਅਸੀਂ ਮੋਸਟਲੀ ਫੋਨ ਤੇ ਰਾਬਤਾ ਹੁੰਦਾ ਸਾਰਿਆਂ ਦੇ ਨਾਲ। ਕੱਲ ਨੂੰ ਮਿਲਾਂਗੇ ਸਾਰਿਆਂ ਨੂੰ ਪਰਸਨਲੀ, ਤੇ ਉਹਨਾਂ ਨੇ ਕਾਫੀ ਲੰਮੀ ਮੇਰੇ ਨਾਲ ਮੇਰੀ ਆਲਮੋਸਟ 45-46 ਮਿੰਟ ਦੀ ਗੱਲਬਾਤ ਹੋਈ। ਸਵੇਰੇ ਉਹਨਾਂ ਨੇ ਸਾਰਾ ਡਿਸਕਸ ਕੀਤਾ ਸੀ। ਕੱਲ ਨੂੰ ਵਾਕ-ਇਨ ਨਹੀਂ ਹੋ ਰਿਹਾ ਜੀ, ਆਪਾਂ ਸਾਰਿਆਂ ਨੂੰ ਸੱਦਾ ਦਿੰਦੇ ਵੀ ਜਿਹੜੇ ਲੋਕਲ ਉੱਥੇ ਸੈਕਰਾਮੈਂਟੋ, ਐਲ ਗਰੋਵ, ਸਟਾਕਟਨ ਏਰੀਆ, ਗ੍ਰੇਟਰ ਸੈਕਰਾਮੈਂਟੋ ਏਰੀਆ ਦੇ ਬੰਦੇ ਆ ਜਾਂ ਦੂਰੋਂ ਨੇੜੇ ਵੀ ਪਹੁੰਚ ਸਕਦੇ ਆ, ਉੱਥੇ ਅਪਾਇੰਟਮੈਂਟ ਸਾਰੀਆਂ ਆਪਣੀਆਂ ਚਾਰ ਆ। ਉਹ ਵੀ ਜਿਹੜੇ ਬੰਦੇ ਨੇ ਮੈਂ ਨਾਂ ਲਏ ਆ, ਡੈਮੋਕ੍ਰੇਟਸ ਨੇ ਕਿਸੇ ਨੇ ਆਪਾਂ ਨੂੰ ਅਪਾਇੰਟਮੈਂਟ ਨਹੀਂ ਦਿੱਤੀ, ਤੋਂ ਵਾਕ-ਇਨ ਨਹੀਂ ਹੋਣਾ ਹੈ ਉੱਥੇ। ਜੇ ਉਹਨਾਂ ਨੇ ਡੋਰ ਨਾ ਵੀ ਖੋਲਿਆ ਤਾਂ ਆਪਾਂ ਉਹਨਾਂ ਨੂੰ ਮੈਮੋਰੈਂਡਮ ਦੇ ਕੇ ਆਵਾਂਗੇ, ਆਪਾਂ ਉਹਨਾਂ ਨੂੰ ਮੈਸੇਜ ਛੱਡ ਕੇ ਆਵਾਂਗੇ। ਉਹਨਾਂ ਦੇ ਕੈਮਰਾਜ਼ ਬਾਹਰ ਲੱਗੇ ਹੁੰਦੇ ਆ, ਉਹਨਾਂ ਨੇ ਦੇਖ ਕੇ ਲੈਣਾ ਹੈ ਕਿ ਕੌਣ ਆਇਆ ਸੀ। 10-12 ਬੰਦੇ ਬਾਹਰ ਖੜੇ ਸੀਗੇ, ਤਾਂ ਆਪਾਂ ਕੱਲੇ ਦੇ ਆਫਿਸ ਵਿੱਚ ਜਾ ਕੇ, ਉਹਦੇ ਆਫਿਸ ਦੇ ਸਾਹਮਣੇ ਜਾ ਕੇ, ਜੇ ਤਾਂ ਅੰਦਰ ਵੜਨ ਦਿੱਤਾ ਉਹਨਾਂ ਨੇ ਤਾਂ ਵੀ ਠੀਕ ਹੈ, ਜੇ ਨਾ ਵੜਨ ਦਿੱਤਾ ਤਾਂ ਉਹਨਾਂ ਦੇ ਸਟਾਫਰਸ ਨੂੰ ਆਪਾਂ ਆਪਣਾ ਜਿਹੜਾ ਆਪਣੀ ਪ੍ਰੋਟੈਸਟ ਐਪਲੀਕੇਸ਼ਨ ਆ, ਜਿਹੜੀ ਆਪਾਂ ਅਪੋਜ਼ਿੰਗ ਐਪਲੀਕੇਸ਼ਨ ਹੈ SB 553, SB 553 ਦੀ, ਉਹਨਾਂ ਨੂੰ ਫੜਾ ਕੇ ਉਹਨਾਂ ਨੂੰ ਆਪਣਾ ਮੈਸੇਜ ਕਨਵੇ ਕਰਕੇ, ਜੇ ਉਹਨਾਂ ਦੇ ਬਾਹਰ ਕੈਮਰਾਜ਼ ਲੱਗੇ ਹੋਏ ਤਾਂ ਭਾਜੀ ਨਾਲ ਜਿਹੜੀ ਮੇਰੀ ਹਰਮਿੰਦਰ ਨਾਲ ਗੱਲ ਹੋਈ ਸੀ, ਇਹ ਵੀ ਹੈ ਕਿ ਉਹਨਾਂ ਦੇ ਕੈਮਰੇ ਦੇ ਉੱਪਰ ਮੈਸੇਜ ਵੀ ਛੱਡ ਕੇ ਆਵਾਂਗੇ, ਭਾਈ ਅਸੀਂ ਇਸ ਕੰਮ ਆਏ ਸੀਗੇ, ਇਹ ਸਾਡੇ ਲਈ ਚੰਗੀ ਗੱਲ ਨਹੀਂ। SB 553 ਇਹਨੂੰ ਤੁਸੀਂ ਕਿਸੇ ਤਰੀਕੇ ਨਾਲ ਇਹਨੂੰ ਖਤਮ ਕਰੋ ਜਾਂ ਵਾਪਸ ਲਓ, ਤੇ ਇਕੱਲੇ ਸਸਪੈਂਸ ਪਾ ਕੇ ਨਹੀਂ ਸਰਨਾ ਹੈਗਾ। ਸੋ ਕੱਲ ਦਾ ਪ੍ਰੋਗਰਾਮ ਇਹੀ ਹੈ ਕਿ ਵਾਕ-ਇਨ ਕਰਨਾ ਪੈਣਾ ਉਹਨਾਂ ਸਾਰਿਆਂ ਦਾ। ਠੀਕ ਹੈ। ਸੋ ਬਾਕੀ ਜਿਨ੍ਹਾਂ ਦੇ ਨਾਲ ਮੀਟਿੰਗ ਆ ਉਹ ਤਾਂ ਗੱਲਬਾਤ ਜਿਹੜੀ ਹੋਊਗੀ ਸੋ ਹੋਊਗੀ, ਬਾਕੀਆਂ ਨੂੰ ਫਿਰ ਜਿਹੜਾ ਉਹ ਵਾਕ-ਇਨ ਕਰਨਾ ਪੈਣਾ। ਸੋ ਲੋਕਲ ਜਿਹੜੇ ਸਟੋਰ ਓਨਰਸ ਨੇ ਜਾਂ ਜਿਹੜੇ ਉੱਥੇ ਉਦਣ ਪਹੁੰਚੇ ਸੀ, ਹਮਲਾ ਮਾਰਨਾ ਚਾਹੀਦਾ ਵੀ ਭਾਈ ਇਕੱਠੇ ਹੋ ਕੇ ਜਿਹੜਾ ਉਹ ਜਾਓ। ਹਾਂ ਨਹੀਂ ਦੇਖੋ ਹੁਣ ਇਹ ਵੀ ਆ ਰਹੇ, ਦੂਰੋਂ ਵੀ ਆ ਰਹੇ ਆ, ਰੈਡਿੰਗ ਵੀ ਦੂਰ ਆ, ਸਟਾਕਟਨ ਵਾਲਿਆਂ ਨੂੰ ਵੀ ਚਲੋ ਦੂਰ, ਕਈ ਇਧਰੋਂ ਵੀ ਜਾਂਦੇ ਹੋਣਗੇ, ਕਿਤੋਂ ਜਾਂਦੇ ਹੋਣਗੇ, ਪਰ ਲੋਕਲਸ ਨੂੰ ਇਸ ਦੇ ਵਿੱਚ ਜ਼ਰੂਰ ਧਿਆਨ ਦੇ ਹਿੱਤ ਹੋ ਕੇ ਅੱਗੇ ਜਿਹੜਾ ਉਹ ਲੱਗ ਕੇ ਜੁੜ ਕੇ ਜਿਹੜਾ ਉਹ ਆਉਣਾ ਚਾਹੀਦਾ ਆ, ਤਾਂ ਜੋ ਜਿਹੜਾ ਇਸ ਦੇ ਵਿੱਚ ਲੱਗੇ। ਇੱਕ ਹੋਰ ਇਸ ਦੇ ਵਿੱਚ ਅਪਡੇਟ ਮੈਂ ਆਪਣੇ ਜਿੰਨੇ ਵੀ ਸਾਡੇ ਸਰੋਤੇ ਸੁਣਨ ਵਾਲੇ ਆ, ਦੇਖਣ ਵਾਲੇ ਦਰਸ਼ਕ, ਉਹਨਾਂ ਨੂੰ ਦੱਸਦਾ ਜਾਵਾਂ। ਜੇਮਸ ਗੈਲਾਗਰ ਦੇ ਆਫਿਸ ਤੋਂ ਅੱਜ ਮੇਰੇ ਨਾਲ ਕੰਟੈਕਟ ਉਹਨਾਂ ਨੇ ਕੀਤਾ। ਉਹਨਾਂ ਨੇ ਦੱਸਿਆ ਵੀ ਆਉਂਦੀ 31 ਤਰੀਕ ਨੂੰ ਇੱਕ ਪ੍ਰੈਸ ਕਾਨਫਰੰਸ ਰੱਖ ਰਹੇ ਨੇ, ਜਿਹਦੇ ਵਿੱਚ ਉਹ ਜਿਹੜੇ 553 ਦੇ ਉਲਟ ਵਾਲੇ ਜਿੰਨੇ ਵੀ ਅਸੈਂਬਲੀ ਮੈਂਬਰਸ ਆ ਮਿਲ ਕੇ ਉਹ ਪ੍ਰੈਸ ਕਾਨਫਰੰਸ ਉਹਨਾਂ ਹੀ ਜਿਹੜੀਆਂ ਪੌੜੀਆਂ ਤੋਂ ਕਰਨਗੇ ਇਸ ਬਿੱਲ ਦੀ ਵਿਰੋਧਤਾ ਦੇ ਲਈ। ਕੁਝ ਕੁ ਹੋਰ ਬਿੱਲਸ ਨੂੰ ਲੈ ਕੇ ਵੀ ਉਹ ਆਪਣੇ ਉੱਥੇ ਜਿਹੜਾ ਉਹ ਬਿਆਨ ਜਿਹੜੇ ਉਹ ਦੇਣਗੇ, ਗੱਲਬਾਤ ਜਿਹੜੀ ਉਹ ਕਰਨਗੇ। 31 ਤਰੀਕ ਨੂੰ ਉਹਨਾਂ ਨੇ ਵੀ ਜਿਹੜੀ ਉਹ ਪ੍ਰੈਸ ਕਾਨਫਰੰਸ ਰੱਖੀ ਆ, ਉਹ ਸੱਦਾ ਦੇ ਰਹੇ ਸੀ ਵੀ ਤੁਸੀਂ ਵੀ ਜ਼ਰੂਰ ਉੱਥੇ ਪਹੁੰਚਿਓ ਤੇ ਗੱਲਬਾਤ, ਜੇ ਕੋਈ ਤੁਹਾਡੇ ਸਵਾਲ ਹੋਏ ਤੁਸੀਂ ਜਿਹੜੇ ਉੱਥੇ ਆ ਕੇ ਪੁੱਛ ਸਕਦੇ ਆ। ਸੋ 31 ਤਰੀਕ ਨੂੰ ਇੱਕ ਪ੍ਰੈਸ ਕਾਨਫਰੰਸ, ਖਾਸ ਕਰਕੇ ਜਿਹੜੇ ਨੋ ਚਾਹੁੰਦੇ ਨੇ ਜਾਂ ਸਟਾਪ ਚਾਹੁੰਦੇ ਨੇ, ਇਹ ਜਿਹੜੀ ਕ੍ਰਿਮੀਨਲਾਈਜੇਸ਼ਨ ਜਿਹੜੀ ਹੋ ਰਹੀ ਹੈ ਇਸ ਟਾਈਮ, ਉਹ ਉਸ ਦੇ ਉਲਟ ਜਿਹੜੀ ਆ ਉਹ ਇੱਕ ਪ੍ਰੈਸ ਕਾਨਫਰੰਸ 31 ਤਰੀਕ ਨੂੰ ਉਹਨਾਂ ਨੇ ਰੱਖੀ ਆ। ਬਾਕੀ ਕਿਹੜੇ ਉਹਦੇ ਵਿੱਚ ਅਸੈਂਬਲੀ ਮੈਂਬਰਸ ਜਾਂ ਕਿਹੜੇ ਬੁਲਾਰੇ ਹੋਣਗੇ ਉਹਨਾਂ ਦੇ ਪ੍ਰੈਸ ਕਾਨਫਰੰਸ 'ਚ, ਉਹ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ। ਹਾਂਜੀ, ਇਹ ਬਿਲਕੁਲ ਆਪਣੇ ਪ੍ਰਵੀਨ ਤੇ ਰਾਜਕਰਨਵੀਰ ਸਿੰਘ ਇੱਕ ਹੋਰ ਦੇ ਵਿੱਚ ਅਪਡੇਟ ਹੈ ਆਪਣੀ। ਕੱਲ ਸੈਕਰਾਮੈਂਟੋ ਏਰੀਆ ਦੇ ਵਿੱਚ ਇੱਕ ਖਾਸ ਸਪੈਸੀਫਿਕਲੀ ਐਲਕ ਗਰੋਵ ਦੇ ਵਿੱਚ ਆਪਣੀ ਮੀਟਿੰਗ ਹੋਈ ਸੀ SB 553 ਨੂੰ ਅਪੋਜ਼ ਕਰਨ ਲਈ। ਉਹਦੇ ਵਿੱਚ ਜਿਹੜੀ ਗ੍ਰੇਟਰ ਸੈਕਰਾਮੈਂਟੋ ਏਰੀਆ, ਐਲਕ ਗਰੋਵ ਦੇ ਏਰੀਆ ਦੇ ਸੀਗੇ, ਸਪੈਸੀਫਿਕਲੀ ਐਲਕ ਗਰੋਵ ਏਰੀਆ ਤੋਂ ਹਰਮਿੰਦਰ ਸਿੰਘ ਭਾਜੀ ਉਹਨਾਂ ਨੇ ਉਹ ਮੀਟਿੰਗ ਨੂੰ ਉੱਥੇ ਲੀਡ ਕੀਤਾ ਸੀਗਾ, ਨਾਲ ਅਮਰਪਾਲ ਸਿੰਘ ਹੋਣੀ ਸਾਰੇ ਜਣੇ ਆਏ ਸੀ ਉੱਥੇ। ਇਹਨਾਂ ਦੇ ਉਸ ਮੀਟਿੰਗ ਦੇ ਵਿੱਚ ਕੋਈ ਘੱਟੋ ਘੱਟ 70 ਤੋਂ 80 ਬੰਦੇ ਸ਼ਮੂਲੀਅਤ ਕੀਤੀ ਉਹਨਾਂ ਨੇ। ਆਪਣੇ ਜਿਹੜੇ ਐਲਕ ਗਰੋਵ ਦੇ ਲੋਕਲ ਜਿਹੜੇ ਸੀਗੇ ਉਹਨਾਂ ਦੇ ਵਿੱਚ ਈਵਨ ਕੋਈ, ਬਟ ਸਭ ਤੋਂ ਵਧੀਆ ਗੱਲ ਸੀ ਕਿ ਮਾਂ ਪਿਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਏ ਸੀਗੇ, ਜਿਨ੍ਹਾਂ ਨੇ ਸਵਾਲ ਜਵਾਬ ਵੀ ਕੀਤੇ ਉੱਥੇ। ਮੱਖਣ ਸਿੰਘ ਚੱਟੂ ਭਾਜੀ ਉਹਨਾਂ ਨੇ ਮੈਨੂੰ ਇਹਦੇ ਬਾਰੇ ਦੱਸਿਆ ਕਿ ਉਹ ਵੀ ਉੱਥੇ ਗਏ ਸੀਗੇ, ਕਿਤੇ ਬਹੁਤ ਵਧੀਆ ਮੀਟਿੰਗ ਰਹੀ, ਕਾਫੀ ਸਵਾਲ ਜਵਾਬ ਹੋਏ ਉੱਥੇ। ਤੇ ਉਹ ਵੀ ਐਲਕ ਗਰੋਵ ਦੇ ਵਿੱਚੋਂ ਆਪਾਂ ਨੂੰ ਉੱਥੋਂ ਹੁਲਾਰਾ ਮਿਲਿਆ ਕਿ ਵੀ ਭਾਈ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਸੀਂ ਦੱਸੋ ਅਸੀਂ ਕੀ ਕਰਨਾ। ਤੇ ਹੁਣ ਉੱਥੋਂ ਹੀ ਸਾਰਾ ਪ੍ਰੋਗਰਾਮ ਆਪਾਂ ਜਾਗਰੂਕ ਕੀਤਾ ਤੇ ਇਸੇ ਕਰਕੇ ਅਸੀਂ ਕਿਹਾ ਵੀ ਕੱਲ ਨੂੰ ਸਾਰਿਆਂ ਦੇ ਆਫਿਸ ਦੇ ਵਿੱਚ ਜਾਇਆ ਜਾਵੇਗਾ। ਬਾਕੀ ਦੇਖੋ ਤੋਂ ਕਿਤੇ ਇੱਕ ਅਪਡੇਟ ਸੀਗੀ। ਦੂਜੀ ਗੱਲ, ਮੈਨੂੰ ਪਰਸੋਂ ਦਾ ਮੇਰੀ ਗੱਲਬਾਤ ਹੋਣ ਡਈ ਆ
ਆਪਣੇ ਗੁਰਵਿੰਦਰ ਸਿੰਘ, ਉਹਨਾਂ ਦਾ ਨਾਮ ਨਿਕਨੇਮ ਬੌਬੀ ਆ, ਉਹ ਹੈਗੇ ਆ ਜੀ ਸਦਰਨ ਕੈਲੀਫੋਰਨੀਆ ਤੋਂ, LA ਤੋਂ। ਉਹ ਵਿਚਾਰੇ ਲੌਂਗ ਬੀਚ ਏਰੀਏ ਤੋਂ ਨੇ। ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਕਿ ਭਾਜੀ ਅਸੀਂ ਪੰਜਾਬੀ ਰੇਡੀਓ USA ਤੇ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕੀ ਆ। ਸਾਡੇ ਕਹਿੰਦੇ ਆਲਮੋਸਟ 60 ਸਟੋਰਾਂ ਦੇ ਵਿੱਚ 60 ਮੈਂਬਰਸ ਆ। ਉਹਨਾਂ ਦਾ ਇੱਕ WhatsApp ਗਰੁੱਪ ਜਿੱਦਾਂ ਬਣਾਇਆ ਹੁੰਦਾ ਸਾਰੇ ਜਾਣਨ ਪਛਾਣ ਵਾਲਿਆਂ ਨੇ, ਉਹ 60 ਬੰਦਿਆਂ ਦਾ ਗਰੁੱਪ ਆ। ਸ਼ੈਲੀ ਭਾਜੀ ਹੁਣੀ, ਉਹਨਾਂ ਨੇ ਜਿਹੜਾ ਮੈਨੂੰ ਨਾਂ ਦਿੱਤਾ ਸੀਗਾ, ਮੇਰੀ ਸ਼ੈਲੀ ਭਾਜੀ ਨਾਲ ਗੱਲ ਨਹੀਂ ਹੋਈ। ਗੁਰਵਿੰਦਰ ਸਿੰਘ ਮੇਰੇ ਤੋਂ ਅਪਡੇਟ ਲੈਣ ਲਈ ਰੋਜ਼ ਸਵੇਰ ਨੂੰ ਫੋਨ ਕਰ ਲੈਂਦੇ ਆ। ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਭਾਜੀ ਸਾਡੇ ਇੱਥੇ ਕੋਈ ਲੀਡਰ ਹੈ ਨਹੀਂਗਾ, ਬਈ ਸਾਨੂੰ ਕੋਈ ਲੀਡਰ ਲੱਭ ਕੇ ਦਿਓ। ਮੈਂ ਕਿਹਾ ਭਾਜੀ ਲੀਡਰ ਤਾਂ ਇੱਧਰ ਵੀ ਕੋਈ ਹੈ ਨਹੀਂਗਾ, ਵੀ ਅਸੀਂ ਸਾਰੇ ਜਣੇ ਰਲ ਮਿਲ ਕੇ ਕੰਮ ਚਲਾਉਣ ਦੇ। ਤੁਸੀਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਚਾਹੀਦੀ ਆ, ਜੋ ਤੁਹਾਨੂੰ ਪੇਪਰ ਵਰਕ ਚਾਹੀਦਾ, ਜੋ ਤੁਹਾਨੂੰ ਗਾਈਡਲਾਈਨ ਚਾਹੀਦੀਆਂ, ਸਾਰੀਆਂ ਦੇਵਾਂਗੇ। ਸੋ ਉਹਨਾਂ ਨੂੰ ਕੱਲ ਮੈਂ ਆਪਣੇ ਗਾਈਡਲਾਈਨ ਜਿੰਨੀਆਂ ਵੀ ਸੀਗੀਆਂ ਆਪਣੀਆਂ ਭੇਜ ਦਿੱਤੀਆਂ ਸੀਗੀਆਂ। ਉਹਨਾਂ ਦੇ ਇੱਕ ਮੈਂਬਰ ਨੂੰ ਆਪਾਂ WhatsApp ਗਰੁੱਪ ਤੇ ਆਪਣਾ ਜਿਹੜਾ SB 553 ਉਹਦਾ ਮੈਂਬਰ ਬਣਾਤਾ ਸੀਗਾ, ਤਾਂ ਕਿ ਉਹਨਾਂ ਦੀ ਇਨਫੋਰਮੇਸ਼ਨ ਅਪਡੇਟ ਹੁੰਦੀ ਰਹੇ। ਤੇ ਉਹਨਾਂ ਨੂੰ ਐਪਲੀਕੇਸ਼ਨ ਭੇਜ ਦਿੱਤੀ ਸੀਗੀ। ਉਹਨਾਂ ਨੂੰ ਆਪਣਾ ਜਿਹੜਾ ਨੰਬਰ ਆਪਾਂ ਤੇ ਈਮੇਲ ਐਡਰੈਸ ਦੇ ਦਿੱਤਾ ਸੀਗਾ। ਉਹਨਾਂ ਨੂੰ ਗਾਈਡਲਾਈਨ ਸਾਰੀਆਂ ਕਰ ਦਿੱਤੀਆਂ। ਤਾਂ ਬੰਦੇ ਬਹੁਤ ਟਰਾਈ ਕਰ ਰਹੇ ਆ ਵਿਚਾਰੇ। ਉਹੀ ਆ ਨਾ, ਆਪਣੇ ਬੰਦੇ ਜਿਹੜੇ ਸੱਚੇ ਸੁੱਚੇ ਬੰਦੇ ਆ, ਉਹਨਾਂ ਨੂੰ ਲੀਡ ਕਰਨ ਵਾਲੇ ਬੰਦੇ ਨਹੀਂ ਮਿਲਦੇ ਭਾਜੀ ਸੀ। ਤੇ ਉਹਨੇ ਮੈਨੂੰ ਮੁੰਡੇ ਨੇ ਸਿੱਧਾ ਕਿਹਾ, ਕਹਿੰਦਾ ਜਸਕਰਨ ਭਾਜੀ ਸਾਨੂੰ ਲੀਡਰ ਲੱਭ ਕੇ ਦਿਓ ਇਸ ਪਾਸੇ ਜਿਹੜਾ ਸਾਨੂੰ ਲੀਡ ਕਰੇ। ਮੈਂ ਕਿਹਾ ਵੀਰੇ ਤੁਹਾਨੂੰ ਹੀ ਕਰਨਾ ਪੈਣਾ ਇਹ। ਤੇ ਉਹ ਉੱਥੋਂ ਬਹੁਤ ਵਧੀਆ ਕੰਮ ਕਰ ਰਿਹਾ। ਤੇ ਉਹ ਐਪਲੀਕੇਸ਼ਨ ਜੋ ਕਹਿੰਦੇ ਜਿੱਥੇ ਸਾਨੂੰ ਕੋਈ ਸਵਾਲ ਹੋਇਆ, ਜਿਹੜਾ ਆਪਾਂ ਨੰਬਰ ਦਿੱਤਾ ਸੀਗਾ, ਈਮੇਲ ਐਡਰੈਸ ਜਿੱਦਾਂ ਆਪਣਾ ਨੰਬਰ ਮੇਰਾ ਖਿਆਲ ਮੈਨੂੰ ਦੱਸੇ ਦਿੰਦਾ 209 ਜੀ ਆਈ ਥਿੰਕ 498 7739 ਸੀਗਾ। ਜੀ 7739 ਇਹੀ ਹੈ ਨਾ? ਹਾਂਜੀ ਜੀ 209 498 7739 2094987739 ਤੇ ਈਮੇਲ ਐਡਰੈਸ ਜਿਹੜਾ ਅਸੀਂ ਹੈਲਪਲਾਈਨ ਲਈ ਦਿੱਤਾ ਆ, ਉਹ ਹੈਗਾ ਆ 553sbca@gmail.com। ਇਹ ਸਾਰੇ ਜਣੇ ਯਾਦ ਰੱਖੋ, ਗਲਤ ਨਾ ਈਮੇਲ ਕਰ ਲਿਓ। ਤੇ ਇਸ ਨੰਬਰ ਤੇ ਕਾਲ ਕਰਕੇ ਈਮੇਲ ਐਡਰੈਸ ਤੇ ਤੁਸੀਂ ਈਮੇਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ, ਤੁਹਾਨੂੰ ਜ਼ਰੂਰ ਅਸੀਂ ਉਹਦਾ ਟਾਈਮਲੀ ਮੈਨਰ ਦੇ ਵਿੱਚ ਜਵਾਬ ਦੇਵਾਂਗੇ। ਜੀ ਜੀ ਬਿਲਕੁਲ। ਸੋ ਸਰੋਤਿਓ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨੇ ਆ, ਨੰਬਰ 408 272 5200 ਦੇ ਉੱਤੇ ਗੱਲਬਾਤ ਕਰ ਸਕਦੇ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਾਜਕਮਜੀਤ ਸਿੰਘ ਜੀ, ਪ੍ਰਵੀਨ ਸ਼ਰਮਾ ਜੀ, ਜਸਕਰਨ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸੋ ਜਿੰਨੇ ਵੀ, ਇੱਕ ਤਾਂ ਜਸਕਰਨ ਭਾਜੀ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਨਾ, ਖਾਸ ਕਰਕੇ ਸਟੋਰਾਂ ਵਾਲੇ, ਬਿਜ਼ਨਸ ਵਾਲੇ, ਜਿਹੜੀ ਈਮੇਲ ਸੈਟਅਪ ਕੀਤੀ ਆ ਵੀ ਬਿਲਕੁਲ ਕ੍ਰੀਏਟ ਕੀਤੀਆਂ ਹੈਗੀਆਂ। ਤੁਹਾਨੂੰ ਈਮੇਲ ਤੁਹਾਡੇ ਕੋਲ ਆ ਜਾਣੀ ਆ। ਜੇ ਤੁਸੀਂ ਉਸ ਨੰਬਰ ਤੇ ਕਾਲ ਕਰੋਗੇ ਤੇ ਉਹ ਸਾਈਨ ਕਰਕੇ ਤੁਸੀਂ ਜਿਹੜੀ ਆ ਕੱਲੇ ਅਸੈਂਬਲੀ ਮੈਂਬਰ ਨੂੰ ਈਮੇਲ ਭੇਜ ਦਿਓ। ਉਹਦੇ ਤੇ ਪੂਰੀਆਂ ਇੰਸਟਰਕਸ਼ਨਸ ਵੀ ਆ। ਉਹ ਨੰਬਰ ਵੀ ਦੇ ਦਿਓ ਤੇ ਉਹਦੇ ਬਾਰੇ ਵੀ ਥੋੜੀ ਜਿਹੀ ਡਿਟੇਲ ਦੱਸ ਦਿਓ। ਹਾਂਜੀ ਹੁਣੇ ਦੱਸ ਕੇ ਹਟੇ ਹਰਜੋਤ ਸਿੰਘ ਜੀ ਉਹ ਨੰਬਰ ਤੇ। ਹਾਂਜੀ ਇੱਕ ਵਾਰੀ ਫੇਰ ਦੱਸ ਦਿੰਦੇ ਆ ਉਹ ਨੰਬਰ ਜੀ। ਆਪਣੇ ਡੈਜ਼ਿਗਨੇਟਡ ਸਾਡੇ ਭੈਣ ਜੀ ਹੋਣੇ ਨੇ ਜਿਨ੍ਹਾਂ ਨੇ ਰਿਸਪੌਂਸਿਬਿਲਿਟੀ ਲਈ ਹੈ। ਥੈਂਕ ਯੂ ਭੈਣ ਜੀ, ਤੁਹਾਡਾ ਬਹੁਤ ਬਹੁਤ। ਰਮਨ ਭੈਣ ਜੀ, ਤੁਸੀਂ ਆਪ ਇਨੀਸ਼ੀਏਟ ਕਰਕੇ ਕਿਹਾ ਕਿ ਮੈਨੂੰ ਇਹ ਡਿਊਟੀ ਦੇ ਦਿਓ ਤੁਸੀਂ। ਸੋ ਇਹ ਸਾਰੀ ਨਿਸ਼ਕਾਮ ਸੇਵਾ ਹੋ ਰਹੀ ਹੈ ਜੀ। ਸਾਡੇ ਬੰਦੇ ਜਿਹੜੇ ਲੌਬੀ ਵੀ ਕਰ ਰਹੇ ਉਹ ਵੀ ਨਿਸ਼ਕਾਮ ਸੇਵਕ ਨੇ। ਜਿਹੜੇ ਆਪਣੇ ਘਰਾਂ 'ਚ ਬਹਿ ਕੇ ਆਪਣੇ ਆਫਿਸ ਦੇ ਕੰਮ ਛੱਡ ਕੇ ਸਾਡੀ ਸਾਰੀ ਸੇਵਾ ਕਰਦੇ ਨੇ ਉਹ ਵੀ ਨਿਸ਼ਕਾਮ ਸੇਵਕ ਨੇ ਸਾਰੇ ਇਹ। ਤੇ ਉਹਨਾਂ ਇਹ ਨੰਬਰ ਜਿਹੜਾ 209 498 7739 ਇਹ ਭੈਣ ਜੀ ਹੁਣੀ ਆਨਸਰ ਕਰਦੇ ਨੇ। ਤੇ ਈਮੇਲ ਵੀ ਜਿਹੜੀ ਹੈਗੀ ਆ SB 553 553 sbca@gmail.com ਉਹ ਵੀ ਭੈਣ ਜੀ ਹੁਣੀ ਦੇਖਦੇ ਨੇ। ਤੇ ਉਹਨਾਂ ਦੇ ਬੈਕਅਪ ਲਈ ਅਸੀਂ ਪੰਜਾਬੀ ਰੇਡੀਓ USA ਤੋਂ ਸਾਡੇ ਇੱਕ ਮੈਂਬਰ ਸਾਹਿਬ ਨੇ ਜਿਹੜੇ ਕਿ ਬੈਕਅਪ ਨੇ, ਉਹਨਾਂ ਦੇ ਇਨਕੇਸ ਉਹਨਾਂ ਨੂੰ ਨਾ ਟਾਈਮ ਲੱਗੇ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਤੁਸੀਂ ਕੋਈ ਵੀ ਹੈਲਪ ਲੈ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਹਨਾਂ 16 ਬੰਦਿਆਂ ਤੋਂ ਐਪਲੀਕੇਸ਼ਨ ਮੇਲ ਕਰਨੀ ਨਹੀਂ ਆਉਂਦੀ ਜਾਂ ਟੂ ਮੱਚ ਹੈ ਤੁਹਾਡੇ ਲਈ, ਤੁਸੀਂ ਐਪਲੀਕੇਸ਼ਨ ਤੇ ਸਾਈਨ ਕਰੋ ਆਪਣਾ ਸਾਰਾ ਜੋ ਤੁਸੀਂ ਹਾਂਜੀ ਵੈਟ ਸਾਈਨ ਆਪਣੇ ਪੈਨ ਨਾਲ ਜਾਂ ਬਾਲ ਪੈਨ ਨਾਲ ਸਾਈਨ ਕਰਕੇ ਉਹਦੀ ਫੋਟੋ ਖਿੱਚ ਕੇ ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਉਸ ਈਮੇਲ ਤੇ ਭੇਜ ਦਿਓ। ਤੇ ਬਾਕੀ ਸਾਰਾ ਅਸੀਂ 16 ਦੇ 16 ਬੰਦੇ ਨੂੰ ਆਪੇ ਭੇਜ ਦੇਵਾਂਗੇ ਜੀ। ਉਹ ਪ੍ਰਿੰਟ ਜਦੋਂ ਤੁਸੀਂ ਕਾਲ ਕਰਨੀ ਉਹਨਾਂ ਨੂੰ ਦੱਸ ਦਿਓ ਵੀ ਸਾਨੂੰ ਉਹ ਐਪਲੀਕੇਸ਼ਨ ਚਾਹੀਦੀ ਹੈ ਸਾਈਨ ਕਰਨ ਦੇ ਲਈ, ਮੈਮੋਰੈਂਡਮ। ਉਹ ਤੁਹਾਨੂੰ ਈਮੇਲ ਦੇ ਵਿੱਚ ਆ ਜਾਊਗੀ। ਜਦੋਂ ਈਮੇਲ ਦੇ ਵਿੱਚ ਆ ਗਈ ਉਹਨੂੰ ਪ੍ਰਿੰਟ ਕੱਢ ਲਿਓ, ਪ੍ਰਿੰਟ ਕੱਢ ਕੇ ਸਾਈਨ ਕਰ ਲਓ, ਆਪ ਕਰ ਲਓ। ਜਿਹਨੇ ਤੁਹਾਡੇ ਨਾਲ ਹੋਰ ਜਾਣੇ ਆ ਉਹਨਾਂ ਦੇ ਜਿੰਨਿਆਂ ਤੋਂ ਤੁਸੀਂ ਕਰਵਾ ਸਕਦੇ ਆ ਸਾਰਿਆਂ ਦੇ ਉਹ ਕਰਵਾਓ। ਆਪਣਾ ਨਾਮ ਲਿਖ ਦਿਓ, ਜਿਹੜਾ ਆ ਜ਼ਿਪ ਕੋਡ ਐਡਰੈਸ ਜਿਹੜਾ ਉਹ ਲਿਖ ਕੇ, ਜੇ ਕੰਟੈਕਟ ਇਨਫੋਰਮੇਸ਼ਨ ਫੋਨ ਨੰਬਰ ਹੈਗਾ ਤੇ ਉਹ ਲਿਖ ਕੇ ਤੇ ਉਹ ਬਾਅਦ ਚ ਇਧਰ ਫੋਟੋ ਖਿੱਚ ਕੇ ਜਾਂ ਦੁਬਾਰਾ ਉਹਨੂੰ ਸਕੈਨ ਕਰਕੇ ਤੁਸੀਂ ਜਿਹੜਾ ਇਸੇ ਈਮੇਲ ਤੇ ਮੁੜ ਦੁਬਾਰਾ ਘੱਲ ਦਿਓ। ਤੇ ਜੇ ਤੁਸੀਂ ਆਪੇ ਸਿੱਧਾ ਘੱਲ ਸਕਦੇ ਹੋ ਬੈਸਟ ਆਪਸ਼ਨ ਆ। ਜੇ ਤੁਹਾਨੂੰ ਥੋੜਾ ਜਿਹਾ ਔਖਿਆਈ ਲੱਗਦੀ ਹੈ ਤਾਂ ਤੁਸੀਂ ਇਸੇ ਈਮੇਲ ਤੇ
ਸਾਈਨ ਕਰਕੇ ਘੱਲ ਦਿਓ, ਫਿਰ ਉਹ ਅੱਗੇ ਉਹਨਾਂ ਈਮੇਲਸ ਦੇ ਵਿੱਚ ਅੱਗੇ ਪਹੁੰਚਾ ਦੇਣ। ਬਿਲਕੁਲ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਵੀ ਜੀ ਹਾਂਜੀ ਹਾਂਜੀ, ਉਹਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੇ ਵਿੱਚ ਤੁਸੀਂ 10-12 ਮੈਂਬਰ ਹੋ, 15 ਇਕੱਠੇ ਹੋ ਗਏ ਹੋ, ਜਾਂ ਤੁਹਾਨੂੰ ਲੱਗਦਾ ਸੀ ਇਕੱਠੇ, ਤੁਸੀਂ ਇੱਕ ਐਪਲੀਕੇਸ਼ਨ ਪ੍ਰਿੰਟ ਕਰ ਲਓ, ਉਹਦੇ ਉੱਪਰ ਤੁਸੀਂ ਨਾਲ ਉਹਦੇ ਨਾ ਇੱਕ 5 ਕਾਲਮ ਦਾ ਪੇਪਰ ਲੈ ਲਓ, ਉਹਦੇ ਤੇ ਸਾਰਿਆਂ ਦਾ ਆਪਣਾ ਤੁਸੀਂ ਫੋਨ ਨੰਬਰ, ਐਡਰੈਸ, ਆਪਣਾ ਫਸਟ ਨੇਮ, ਲਾਸਟ ਨੇਮ, ਐਡਰੈਸ ਆਪਣਾ ਪਾ ਕੇ, ਫੋਨ ਨੰਬਰ ਪਾ ਕੇ, ਤੇ ਤੁਸੀਂ ਐਂਡ ਤੇ ਸਾਈਨ ਕਰਕੇ ਤੁਸੀਂ ਇੱਕ ਐਪਲੀਕੇਸ਼ਨ ਨਾਲ ਪੂਰੇ 15-20 ਬੰਦਿਆਂ ਦੇ ਸਾਈਨ ਇੱਕੋ ਜਾਂ 2 ਪੇਜਾਂ ਤੇ ਕੀਤੇ, ਉਹ ਵੀ ਭੇਜ ਕਰਦੇ ਹੋ, ਦੈਟਸ ਐਕਸੈਪਟੇਬਲ ਟੂ। ਹਾਂਜੀ ਹਰਜੋਤ ਭਾਜੀ ਜੀ। ਸੋ ਬਿਲਕੁਲ ਘੱਟੋ ਘੱਟ 10-10 ਜਾਣੇ ਇੱਕ ਸਟੋਰ ਵਾਲੇ ਕਰਨ। 5500 ਲਿਕਰ ਸਟੋਰ, ਗਰੋਸਰੀ ਸਟੋਰ ਆ ਕੈਲੀਫੋਰਨੀਆ ਚ। 1800 ਦੇ ਕਰੀਬ 7-Eleven ਆ, ਬਾਕੀ ਗੈਸ ਸਟੇਸ਼ਨਾਂ ਦੇ ਮੇਰੇ ਕੋਲ ਨੰਬਰ ਨਹੀਂ। ਸੋ ਇੰਨਾ ਦੂਜੀ ਜਿਹੜੀ ਬੇਨਤੀ ਮੈਂ ਜ਼ਰੂਰੀ ਕਰਨੀ ਆ ਕਿ ਜਿੰਨੇ ਵੀ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਫੰਡ ਰੇਜ਼ਿੰਗ ਹੁੰਦੇ ਆ, ਤੇ ਜਿੱਥੇ ਜਿੱਥੇ ਵੀ ਗੁਰੂ ਘਰ ਆ, ਆਪਣੇ ਗੁਰੂ ਘਰਾਂ ਚ ਲੋਕਲ ਕਮੇਟੀਆਂ ਉਹਨਾਂ ਨੂੰ ਸੱਦਦੀਆਂ ਆ। ਸੋ ਜਿਹੜਾ ਬਿੱਲ ਇਹ SB 553 ਇਹ ਕਿਲਰ ਬਿੱਲ ਆ ਸਮਾਲ ਬਿਜ਼ਨਸ ਦਾ, ਜਿਹਨੇ ਪੂਰੀ ਤਰ੍ਹਾਂ ਖਤਮ ਕਰ ਦੇਣਾ, ਉਹ ਬਿੱਲ ਨੂੰ ਲਿਆਉਣ ਵਾਲੇ ਡੇਵਿਡ ਕਰਟੀਜ਼ੀ ਤੇ ਐਸ਼ ਕਾਲਰਾ ਦੋਨੇ ਹੀ ਇਹ ਸੈਨੋਜ਼ੇ ਤੋਂ ਆ, ਤੇ ਦੋਨਾਂ ਨੂੰ ਹੀ ਸੈਨੋਜ਼ੇ ਗੁਰੂ ਘਰ ਵਾਲਿਆਂ ਨੇ ਬਹੁਤ ਵਾਰੀ ਫੰਡ ਰੇਜ਼ਿੰਗ ਕੀਤਾ, ਬਹੁਤ ਵਾਰ ਉਹਨਾਂ ਨੂੰ ਸਰੋਪੇ ਦਿੱਤੇ ਆ ਦੋਨਾਂ ਹੀ ਪਾਰਟੀਆਂ ਨੇ। ਚਾਹੇ ਕੋਈ ਵਿਰੋਧੀ ਪਾਰਟੀ ਆ, ਕੋਈ ਇਹ ਨਾ ਹੁਣ ਗੁੱਸਾ ਕਰੇ ਵੀ ਸਾਨੂੰ ਇੱਦਾਂ ਕਹਿੰਦੇ ਆ, ਜਿੰਨੇ ਵੀ ਇਨਵੋਲਵ ਆ ਗੁਰੂ ਘਰਾਂ ਚ ਸਾਰਿਆਂ ਨੇ ਕੀਤੇ ਹੈਗੇ ਆ। ਸੋ ਆਪਾਂ ਨੂੰ ਗੁਰੂ ਘਰਾਂ ਤੋਂ ਵੀ ਲੈਟਰ ਲੈਣੇ ਚਾਹੀਦੇ ਆ, ਠੀਕ ਆ। ਜਿਹੜੇ ਗੁਰੂ ਘਰ ਚ ਜਿਹੜੇ ਵੀ ਪੋਲੀਟੀਸ਼ੀਅਨ ਤੁਸੀਂ ਸਾਦੇ ਆ, ਸਰੋਪਾ ਦਿੰਦੇ ਆ, ਸੋ 16 ਮੈਂਬਰੀ ਜਿਹੜੀ ਅਸੈਂਬਲੀ ਦੇ ਜਿਹੜੇ ਮੈਂਬਰਸ ਆ, ਮੇਕ ਸ਼ੋਰ ਕਰੋ ਜਿੱਦਾਂ ਜੇ ਸਦਰਨ ਕੈਲੀਫੋਰਨੀਆ ਜੇ ਕਦੇ ਉੱਥੇ ਆਏ ਆ ਤੇ ਉਹੀ ਬੰਦੇ ਉਹਨਾਂ ਨੂੰ ਕੋਈ ਜਾ ਕੇ ਜਾਣ, ਭਾਈ ਤੁਸੀਂ ਸਾਡਾ ਸਮਾਲ ਬਿਜ਼ਨਸ ਕਾਹਤੇ ਮਾਰ ਰਹੇ ਆ। ਦੂਜੀ ਗੱਲ ਇਹ ਆ ਵੀ ਇਹ ਡਿਸਕਸ਼ਨ ਵੀ ਚੱਲ ਰਹੀ ਸੀ WhatsApp ਗਰੁੱਪ ਤੇ ਵੀ ਨਹੀਂ, ਧਾਰਮਿਕ ਸੰਸਥਾਵਾਂ ਨੂੰ ਨਹੀਂ ਇਨਵੋਲਵ ਕਰਨਾ ਚਾਹੀਦਾ। ਮੈਂ ਇਕੱਲਾ ਗੁਰਦੁਆਰਾ ਨਹੀਂ ਕਹਿੰਦਾ, ਚਾਹੇ ਮੰਦਿਰ ਵਾਲੇ ਵੀ ਆ, ਮਸਜਿਦ ਵਾਲੇ ਵੀ ਆ, ਜਾਂ ਚਰਚ ਵਾਲੇ ਵੀ ਆ। ਕਾਰਨ ਕੀ ਆ ਵੀ ਜਦੋਂ ਵੀ ਕੋਈ ਈਵੈਂਟ ਹੁੰਦੀ ਆ, ਚਾਹੇ ਕਬੱਡੀ ਹੁੰਦੀ ਆ, ਚਾਹੇ ਤੁਸੀਂ ਗੁਰਦੁਆਰਾ ਬਣਾਉਣਾ ਆ, ਮੰਦਿਰ ਬਣਾਉਣਾ ਆ, ਚਾਹੇ ਤੁਸੀਂ ਮੇਲਾ ਕਰਾਉਣਾ ਕੋਈ, ਚਾਹੇ ਤੁਸੀਂ ਤੀਆਂ ਕਰਾਉਣੀਆਂ, ਹਰ ਇੱਕ ਸਟੋਰ ਵਾਲੇ ਦੇ ਕੋਲ ਜਾਂਦੇ ਆ। ਇਹ ਸਟੋਰਾਂ ਵਾਲੇ ਉਹਨਾਂ ਨੂੰ ਪੈਸੇ ਦਿੰਦੇ, ਸਪੋਰਟ ਕਰਦੇ ਆ ਵੀ ਭਾਈ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹ ਜਿਹੜੇ ਸਟੋਰ ਵਾਲੇ ਆ, ਬਿਜ਼ਨਸ ਵਾਲੇ ਆ, ਉਹਨਾਂ ਦੀ ਹੈਲਪ ਕਰੀਏ। ਜੇ ਤੁਹਾਡੀ ਕੋਈ ਵੀ ਆਰਗੇਨਾਈਜੇਸ਼ਨ ਆ, ਚਾਹੇ ਕੋਈ ਤੀਆਂ ਦੀ ਆ, ਚਾਹੇ ਕੋਈ ਮੇਲੇ ਦੀ ਆ, ਚਾਹੇ ਕੋਈ ਕਬੱਡੀ ਦੀ ਆ, ਚਾਹੇ ਕੋਈ ਧਾਰਮਿਕ ਸੰਸਥਾ, ਉਹਨਾਂ ਨੂੰ ਲੈਟਰ ਇਹਨਾਂ ਦੇ ਹੱਕ ਦੇ ਵਿੱਚ ਦੇਣੇ ਚਾਹੀਦੇ ਆ। ਤੇ ਜਿੰਨੇ ਬਿਜ਼ਨਸ ਵਾਲੇ ਆ ਉਹਨਾਂ ਨੂੰ ਵੀ ਸੰਗਣਾ ਨਹੀਂ ਚਾਹੀਦਾ ਕਿ ਜਦੋਂ ਤੁਸੀਂ ਪੈਸੇ ਦਿੰਦੇ ਆ ਇਹਨਾਂ ਨੂੰ ਤੇ ਫਿਰ ਤੁਸੀਂ ਲੈਟਰ ਕਿਉਂ ਨਹੀਂ ਇਹਨਾਂ ਤੋਂ ਲੈ ਸਕਦੇ। ਇਹ ਬੜੇ ਧਿਆਨ ਨਾਲ ਰੱਖੋ, ਸਾਰੇ ਜਣੇ ਕੰਟੈਕਟ ਕਰੋ। ਜੀ ਨਹੀਂ, ਬਹੁਤ ਸੋਹਣੀ ਗੱਲ ਹੈ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜ਼ਰੂਰ ਐਡ ਕਰਾਂਗਾ। ਅੱਜ ਨਾ ਮੇਰੀ ਹਰਜੋਤ ਭਾਜੀ ਨਾਲ ਵੀ ਗੱਲ ਹੋਈ ਸੀ, ਸਾਡੇ ਸੁਣਨ ਵਾਲਿਆਂ ਨਾਲ ਹੀ। ਵੈਸੇ ਸਵੇਰੇ ਘਰ ਬੈਠੇ ਸੀਗੇ, ਮੇਰੇ ਕੋਲ ਆਏ ਸੀਗੇ ਬੰਦੇ, ਸਾਡੀ ਇਨਫੋਰਮੇਸ਼ਨ ਲੈਣੀ, ਉਹਨਾਂ 'ਚ ਮੇਰਾ ਬ੍ਰਦਰ ਵੀ ਸੀਗਾ। ਗੱਲ ਕਰਦਾ ਉਹ ਕਹਿੰਦੇ ਵੀ ਇਹਦੇ ਵਿੱਚ ਇੱਕ ਹੋਰ ਨਵਾਂ ਪੁਆਇੰਟ ਜਿਹੜਾ ਮੈਂ ਹਰਜੋਤ ਭਾਜੀ ਨੇ ਡਿਸਕਸ ਕੀਤਾ, ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਉਹ ਕਹਿੰਦੇ ਦੇਖੋ, ਅਸੀਂ ਜਦੋਂ SB 553 ਬਾਰੇ ਪੜ੍ਹਦੇ ਆ ਨਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜੋ ਸ਼ੌਪਲਿਫਟਰਸ ਨੂੰ ਲਗਜ਼ਰੀ ਦੇ ਰਿਹਾ, ਪ੍ਰਿਵਿਲੇਜ ਦੇ ਰਿਹਾ, ਤੁਸੀਂ ਜੋ ਮਰਜ਼ੀ ਕਰ ਸਕਦੇ ਆ। ਇਹਦੇ ਵਿੱਚ ਉਹ ਜਦੋਂ ਬਿੱਲ ਦੇ ਵਿੱਚ ਵੀ ਕੈਲੀਫੋਰਨੀਆ ਗਵਰਨਰ ਜਿਹੜਾ ਗੈਵਨ ਨਿਊਸਮ ਆ, ਉਹ ਆਉਣ ਵਾਲੇ 5-7-10 ਸਾਲਾਂ ਦੇ ਵਿੱਚ ਡੈਮੋਕ੍ਰੇਟਸ ਆ ਜਾਂ ਜਿਹੜੇ ਗੈਵਨ ਨਿਊਸਮ ਹੋਣੀ ਆ, ਸਾਰੇ ਚਾਹੁੰਦੇ ਕਿ ਬੈਟਰੀ ਆਪਰੇਟਡ ਕਾਰਾਂ ਹੀ ਚੱਲਣ, ਇੱਥੇ ਹੋਰ ਕੁਛ ਨਾ ਚੱਲੇ, ਟਰੱਕ, ਕਾਰਾਂ ਬੈਟਰੀ ਆਪਰੇਟਡ ਹੋਣ। ਤੇ ਜੇ ਬੈਟਰੀ ਆਪਰੇਟਡ ਕਾਰਾਂ, ਟਰੱਕ ਹੋਣਗੇ ਤਾਂ ਫਿਰ ਤੁਹਾਡੇ ਗੈਸ ਸਟੇਸ਼ਨ ਤਾਂ ਵੈਸੇ 50-60% ਬੰਦ ਹੋ ਜਾਣੇ ਆ। ਸੋ ਤੁਹਾਡੇ ਗੱਲ ਵਿੱਚ ਬੂਠਾ ਦੇਣ ਦਾ ਇੱਕ ਇਹ ਵੀ ਤਰੀਕਾ ਹੈ ਕਿ ਤੁਸੀਂ ਜੀ ਸਾਡੇ 10 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਅੱਧੇ ਸਟੋਰ ਤਾਂ ਇੱਦਾਂ ਬੰਦ ਕਰਵਾ ਦੇਣੇ ਸੀ, ਜੋੜੀ ਕਰਵਾ ਨਹੀਂ। ਆ ਸਭ ਤੋਂ ਵੱਡਾ ਇਸ ਟਾਈਮ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਜਿਹੜਾ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸੈਕਰਾਮੈਂਟੋ 'ਚ ਖੁੱਲਣ ਜਾ ਰਿਹਾ ਏਅਰਪੋਰਟ ਦੇ ਲਾਗੇ। ਹਾਂਜੀ, ਔਰ ਅੱਛਾ ਜੀ, ਇਹ ਹਾਂਜੀ ਪਤਾ ਤਾਂ ਹੈਗਾ ਮੈਨੂੰ। ਇਹ ਨਹੀਂ ਪਤਾ ਵੀ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਏਅਰਪੋਰਟ ਦੇ ਲਾਗੇ। ਕੈਲੀਫੋਰਨੀਆ ਦਾ ਨਹੀਂ, ਉਹ ਐਕਚੁਅਲੀ ਮੈਨੂੰ ਲੱਗਦਾ USA ਦਾ ਸਭ ਤੋਂ ਵੱਡਾ ਹੋਣਾ ਆ। ਏਅਰਪੋਰਟ ਦੇ ਲਾਗੇ 135 ਏਕੜ 'ਚ ਬਣਾ ਰਹੇ ਆ। ਕਿੰਨੇ $1 ਮਿਲੀਅਨ ਉਹਨਾਂ ਨੂੰ ਫੰਡਿੰਗ ਮਿਲੀ ਆ। ਓਕੇ, ਹੁਣ ਤੁਸੀਂ ਇਹ ਦੇਖੋ ਵੀ ਜੇ 135 ਮਿਲੀਅਨ ਡਾਲਰ 135 ਏਕੜ 'ਚ ਬਣਾ ਰਿਹਾ, ਮਿਲੀਅਨਸ ਆਫ ਡਾਲਰ ਦੀ ਫੰਡਿੰਗ ਲੈ ਕੇ, ਉਹ ਸਾਡੇ ਤੁਹਾਡੇ ਵਰਗੇ ਬੰਦੇ ਤਾਂ ਹੋਣਾ ਨਹੀਂ ਹੈਗਾ। ਜਦੋਂ ਤੁਸੀਂ ਉਹਦੇ ਡੀਪ ਡਿਗ ਕਰਨਾ ਨਾ, ਉਹਦੇ ਵਿੱਚੋਂ ਜਾਂ ਤਾਂ ਵੱਡੀਆਂ ਤੋਪਾਂ ਨਿਕਲਣੀਆਂ ਜਾਂ ਵਿੱਚ ਪੋਲੀਟੀਸ਼ੀਅਨ ਦੇ ਹਿੱਸੇ ਨਿਕਲਣੇ, ਸਿੱਧੀ ਜੀ ਗੱਲ। ਇਹ ਜਿਹੜੇ ਉਹਨਾਂ ਨੂੰ ਫੰਡਿੰਗ ਦਿੰਦੇ, ਜਿਹੜੇ ਸਾਨੂੰ ਤਾਂ ਦਿਖਾਲਦੇ ਸੀ ਬਿੱਲ ਤੇ, ਸਹੀ ਤੁਹਾਡੇ ਨਾਲ ਖੜੇ ਆ ਬਿਹਾਈਂਡ ਦਾ ਡੋਰ ਤੇ, ਬਿੱਲਾਂ ਵਾਲੇ ਪਾਸੇ ਨੂੰ ਵੀ ਜਾਂਦੇ, ਉਹਨਾਂ ਨੂੰ ਮੀਟਿੰਗਾਂ ਵੀ ਕਰਦੇ ਆ। ਇਹ ਉਹਨਾਂ ਤੋਪਾਂ ਦੇ ਵੀ ਨਾਂ ਉਹਨਾਂ ਦੇ ਵਿੱਚ ਹੋਣੇ ਆ, ਕਿਉਂਕਿ ਜਦੋਂ ਇਹ ਕੰਮ ਹੋ ਗਿਆ ਨਾ, ਜਦੋਂ ਸਾਰਾ ਕੁਝ ਹੋ ਗਿਆ, ਤੁਹਾਡੇ 50% ਗੈਸ ਸਟੇਸ਼ਨ ਤਾਂ ਵੈਸੇ ਹੀ ਬੰਦ ਹੋ ਜਾਣੇ, ਕਿਉਂਕਿ ਤੁਹਾਡੀ ਸੇਲ ਥੱਲੇ ਚੱਲ ਜਾਣੀ ਆ। ਇਹ ਵੀ ਇੱਕ ਉਹਨਾਂ ਦਾ ਤਰੀਕਾ ਹੈ ਤੁਹਾਡਾ ਗਲ ਘੁੱਟਣ ਦਾ।
ਤੇ ਅੱਧੇ ਸਟੋਰ ਤਾਂ ਇਦਾਂ ਚੋਰੀ ਨੇ ਬੰਦ ਹੋ ਜਾਣ, ਬਾਕੀ ਦੇ ਵਿੱਚ ਜਦੋਂ ਇਲੈਕਟ੍ਰਿਕ ਅਸੀਂ ਆਪੇ ਕਰਵਾ ਲੈਣੇ। ਸੋ ਤੁਹਾਡੇ ਕਨਵੀਨੀਅੰਸ ਸਟੋਰ ਕਿੰਨਾ ਕੁ ਚੱਲਣਗੇ ਇਹ ਨਹੀਂਗਾ। ਸੋ ਇਹ ਵੀ ਇੱਕ ਇਹਨਾਂ ਦਾ ਮੁੱਦਾ ਹੈ ਕਿ ਅਸੀਂ ਇਹਨਾਂ ਦਾ ਗਲ ਘੁੱਟ ਕੇ ਇਲੈਕਟ੍ਰਿਕ ਕਾਰਾਂ ਨੂੰ ਕਿੰਨੀ ਕੁ ਛੇਤੀ ਇੱਥੇ ਲਿਆ ਸਕਦੇ। ਜੀ ਨਹੀਂ ਚਲੋ ਉਹ ਤਾਂ ਦੇਖੋ ਜਸਕਰਨ ਜੀ ਉਹਨਾਂ ਨੇ ਕਲੀਅਰ ਕੀਤਾ ਹੀ ਆ ਵੀ ਉਹ 2035 ਤੱਕ ਉਹਨਾਂ ਨੇ ਜ਼ੀਰੋ ਮਿਸ਼ਨ ਵਾਲਿਆਂ ਦੇ ਉੱਤੇ ਜ਼ੋਰ ਜਿਹੜਾ ਲਾਇਆ। ਉਦਾਂ 1 ਤਰੀਕ ਤੋਂ ਪਹਿਲਾਂ ਇੱਕ ਵੀਕਐਂਡ ਆ ਰਿਹਾ ਆ, ਬਹੁਤ ਸਾਰੇ ਲੋਕ ਇਹ ਸੁਜੈਸ਼ਨ ਵੀ ਦੇ ਰਹੇ ਆ ਵੀ ਜੇ ਵੀਕਐਂਡ ਦੇ ਕਿਤੇ ਕੋਈ ਸਮਾਗਮ ਆ, ਕੋਈ ਧਾਰਮਿਕ ਥਾਂ, ਚਾਹੇ ਉਹ ਗੁਰਦੁਆਰਾ ਆ, ਪ੍ਰਟੀ ਸ਼ੋਰ ਜਿਹੜੇ ਇੱਥੇ ਜਿਹੜੀ ਹਿੰਦੂ ਕਮਿਊਨਿਟੀ ਵਾਲੇ ਆ ਜਾਂ ਮੁਸਲਿਮ ਕਮਿਊਨਿਟੀ ਵਾਲੇ ਆ ਉਹਨਾਂ ਦੇ ਵੀ ਆ ਭਾਈ ਆਪਣੇ ਮੰਦਿਰ ਮਸਜਿਦਾਂ ਦੇ ਵਿੱਚ ਵੀ ਜਿਹੜਾ ਉਹ ਲਾਓ ਜ਼ੋਰ, ਉੱਥੇ ਸਾਰੇ ਪਾਸੇ ਜਿਹੜਾ ਉਹ ਲਾਓ, ਇਹਦੇ ਬਾਰੇ ਦੱਸੋ, ਬਾਕੀਆਂ ਦੇ ਨਾਲ ਜਿਹੜਾ ਉਹ ਜੁੜੋ। ਜਿਹੜਾ 31 ਤਰੀਕ ਨੂੰ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਆ, ਉਹ ਚਾਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੇ ਇਹਦੇ ਅਗੇਂਸਟ ਵਾਲੇ ਉਹ ਵੀ ਇਕੱਠੇ ਹੋ ਜਾਣ ਉੱਥੇ, ਵੀ ਪਤਾ ਹੋਵੇ ਵੀ ਨਹੀਂ ਜੀ ਬਹੁਤ ਵੱਡੀ ਸਪੋਰਟ ਹੈਗੀ ਅਸੈਂਬਲੀ ਮੈਂਬਰਸ ਦੇ ਨਾਲ, ਲੋਕ ਵੀ ਇਹੀ ਚਾਹੁੰਦੇ ਨੇ। ਸੋ ਇਹ ਹੁਣ ਦੇਖੋ ਜਿਹੜੇ ਕੁਝ ਪੋਲੀਟੀਸ਼ੀਅਨ ਤੁਹਾਡੇ ਨਾਲ ਜੁੜ ਕੇ ਚੱਲ ਰਹੇ ਆ ਉਹਨਾਂ ਦਾ ਵੀ ਦੇਖੋ, ਤੇ ਜਿਹੜੇ ਹੁਣ ਇਸ ਚੀਜ਼ ਦੇ ਵਿੱਚ ਤੁਹਾਨੂੰ ਕੋਈ ਹੱਥ ਪੱਲਾ ਫੜਾ ਕੇ ਰਾਜੀ ਨਹੀਂ ਆ, ਇਹ ਇਸ ਟਾਈਮ ਸਭ ਕੁਝ ਜਿਹੜਾ ਹੈ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਰਿਹਾ ਹੈ। ਇਹ ਹੁਣ ਸਮਝਣ ਦੀ ਲੋੜ ਆ ਵੀ ਕੌਣ ਕਿੱਦਾਂ ਆ, ਕਿਵੇਂ ਜਿਹੜਾ ਇਸ ਚੀਜ਼ ਦੇ ਵਿੱਚ ਚੱਲ ਰਿਹਾ ਹੁੰਦਾ ਹੈ। ਬਿਲਕੁਲ ਜਿੰਨੇ ਸਾਡੇ ਸਰੋਤੇ ਆ, ਆਪਾਂ ਸਾਰੇ ਸਰੋਤੇ ਨੂੰ ਇਹ ਵੀ ਦੱਸ ਦਈਏ ਵੀ ਕੋਈ ਆਪਣੀ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਨਹੀਂ ਹੈਗੀ, ਸਾਰੇ ਰਲ ਕੇ ਕਰ ਰਹੇ ਆ। ਆਪਣੇ ਲੈਵਲ ਤੇ ਵੀ ਜਿਹੜਾ ਕੋਈ ਕਿਸੇ ਅਸੈਂਬਲੀ ਮੈਂਬਰ ਨੂੰ ਜਾਣਦਾ ਉਸ ਡਿਸਟ੍ਰਿਕਟ 'ਚ ਮਿਲ ਸਕਦਾ, ਕੋਈ ਇਦਾਂ ਦੀ ਪ੍ਰੋਬਲਮ ਨਹੀਂ। ਸਾਡਾ ਸਾਰਿਆਂ ਦਾ ਇੱਕੋ ਇੱਕ ਮਕਸਦ ਆ ਵੀ ਇਹ ਜਿਹੜਾ ਬਿੱਲ ਆ SB 553 ਇਹ ਫੇਲ ਹੋਣਾ ਚਾਹੀਦਾ, ਜਾਂ ਜਿਹੜੇ ਸਮਾਲ ਰੀਟੇਲਰਸ ਆ ਉਹਨਾਂ ਨੂੰ ਇਸ ਬਿੱਲ ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈਗਾ। ਬਹੁਤ ਵਾਰ ਅਮੈਂਡਮੈਂਟ ਹੁੰਦੀ ਆ ਬਿੱਲਾਂ ਦੇ ਵਿੱਚ, ਜੀ। ਸੋ ਪਰ ਨਾਲ ਦੀ ਨਾਲ ਮੈਂ ਇਹ ਵੀ ਦੱਸਦਾ ਜਾਵਾਂ, ਜਿਹੜੀਆਂ ਯੂਨੀਅਨਸ ਆ ਖਾਸ ਕਰਕੇ ਰਾਈਟ ਏਡ, CVS ਜਾਂ ਹੋਰ ਸਟੋਰਾਂ 'ਚ ਕੰਮ ਕਰਦੀਆਂ, ਉਹਨਾਂ ਨੇ 3 ਪ੍ਰੋਟੈਸਟ ਕਰਤੇ ਹੁਣ ਤੇ, ਆਪਣੇ ਪ੍ਰੋਟੈਸਟ ਤੋਂ ਬਾਅਦ 3 ਕੀਤੇ ਆ। ਜਦ ਦਾ ਬਿੱਲ ਪੇਸ਼ ਹੋਇਆ ਉਦੋਂ ਲੈ ਕੇ ਜਦੋਂ ਤੱਕ ਅਸੀਂ ਪ੍ਰੋਟੈਸਟ ਕੀਤਾ, ਉਹਨਾਂ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ ਉਸ ਬਿੱਲ ਦੇ ਹੱਕ 'ਚ। ਸੋ ਉਹ ਯੂਨੀਅਨਸ ਕਾਫੀ ਐਕਟਿਵ ਹੋਈਆਂ ਕਿਉਂਕਿ ਬਿੱਲ ਦੇ ਪਿੱਛੇ ਸਾਰੀਆਂ ਯੂਨੀਅਨਸ ਹੈਗੀਆਂ। ਸੋ ਇਹ ਸਾਨੂੰ ਸਾਰਿਆਂ ਨੂੰ ਜਿਹੜਾ ਧਿਆਨ 'ਚ ਰੱਖਣਾ ਚਾਹੀਦਾ, ਆਪਾਂ ਠੰਡੇ ਨਾ ਪਈਏ। ਜਿਹੜਾ ਵੀ ਆ ਉਹ ਜਿੰਨਾ ਵੀ ਕਰ ਸਕਦਾ ਵੱਧ ਤੋਂ ਵੱਧ ਕਰੇ, ਤੇ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ। ਜੀ ਸਰੋਤਿਓ, ਜੇ ਤੁਸੀਂ ਵੀ ਕਾਲ ਕਰਕੇ ਕੋਈ ਆਪਣੇ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਆ। ਸੋ ਰਾਜਕਰਮਜੀਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇਸੇ ਚਰਚਾ ਨੂੰ ਇਸੇ ਤਰ੍ਹਾਂ ਅੱਗੇ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ SB 553 ਨੂੰ ਰੋਕਣ ਦੇ ਲਈ ਜੋ ਇਸ ਵੇਲੇ ਪੇਸ਼ਬੰਦੀਆਂ ਜੋ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਨੇ। ਇਸ ਬਾਬਤ ਨਾਲ ਜੋੜਦੇ ਹਾਂ ਰਾਜਕਰਮਵੀਰ ਸਿੰਘ ਜੀ ਨੂੰ। ਰਾਜਕਰਮਵੀਰ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਆਪਣੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਜਸਕੰਤ ਸਿੰਘ ਸੋਤਾ ਜੀ, ਦੋਨਾਂ ਨੂੰ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਹਰਜੋਤ ਸਿੰਘ ਜੀ, ਆਪਾਂ ਜਦੋਂ ਪਿਛਲੇ ਐਤਵਾਰ ਗੱਲਬਾਤ ਕਰ ਰਹੇ ਸੀ, ਇਹ ਇੱਕ ਵਿਚਾਰ ਆਇਆ ਸੀ ਸਾਰਿਆਂ ਦੇ ਨਾਲ। ਮੈਂ ਪਹਿਲਾਂ ਵੀ ਇਹ ਗੱਲ ਸ਼ੇਅਰ ਕੀਤੀ ਆ ਵੀ ਸ਼ਾਇਦ ਸ਼ੁੱਕਰਵਾਰ ਨੂੰ ਜਿੰਨੇ ਵੀ ਅਸੈਂਬਲੀ ਮੈਂਬਰਸ ਆ ਉਹਨਾਂ ਦੀ ਡਿਸਟ੍ਰਿਕਟ ਜਾਂ ਉਹਨਾਂ ਦੇ ਆਫਿਸ ਦੇ ਬਾਹਰ ਇੱਕ ਰੋਸ ਪ੍ਰਦਰਸ਼ਨ ਜਾਂ ਪ੍ਰੋਟੈਸਟ ਜਾਂ ਉਹਨਾਂ ਨੂੰ ਇਹ ਕਹਿਣਾ ਵੀ ਭਾਈ ਇਸ ਬਿੱਲ ਦੇ ਉਲਟ ਵੋਟ ਪਾਓ, ਉਸ ਨੂੰ ਲੈ ਕੇ ਵੀ ਉਹ ਸਾਰੇ ਜਾਣੇ ਇਕੱਠੇ ਹੋਵੇ ਤਾਂ ਇੱਕ ਵੱਡੀ ਜਿਹੜੀ ਖਬਰ ਆ ਉਹ ਬਣਦੀ ਆ। ਪਰ ਉਸ ਦੇ ਬਾਬਤ ਕੋਈ ਬਹੁਤੀ ਹਿਲਜੁਲ ਨਜ਼ਰ ਨਹੀਂ ਆਈ। ਅਸੀਂ ਕਿਹਾ ਸੀਗਾ ਵੀ ਅਸੀਂ ਅਨਾਉਂਸ ਕਰ ਦਾਂਗੇ ਵੀ ਜਿਹੜੇ ਇਲਾਕੇ 'ਚ ਕੋਈ ਕਰਦਾ ਆ। ਇੱਥੇ ਸਾਨੂੰ ਵਾਈਸੇਲੀਆ ਮਰਸੈਡ ਵਾਲੇ ਇਲਾਕੇ ਤੋਂ ਜਸਬੀਰ ਸਰਾਂ ਹੋਣਾ ਨੇ ਜ਼ਰੂਰ ਕੰਟੈਕਟ ਕੀਤਾ ਵੀ ਅਸੀਂ ਕਰਨ ਨੂੰ ਰੈਡੀ ਆ। ਪਰ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਕਿਸੇ ਹੋਰ ਪਾਸੋਂ ਕੋਈ ਹਿਲਜੁਲ ਨਹੀਂ ਹੋਈ। ਨਹੀਂ, ਕੋਈ ਜ਼ਿਆਦਾ ਹਿਲਜੁਲ ਨਹੀਂ ਹੋਈ ਹੈਗੀ। ਸੋ ਇਸੇ ਕਰਕੇ ਆਪਾਂ ਕਹਿ ਰਹੇ ਹਾਂ ਭਾਈ ਢਿੱਲੇ ਨਾ ਪੈ ਜਾਓ, ਕਿਤੇ ਉਹੀ ਨਾ ਗੱਲ ਹੋਵੇ, ਬਿੱਲ ਪਾਸ ਹੋ ਜਾਏ। ਕਿਉਂਕਿ ਜਿਹੜੇ ਬਿੱਲ ਦੇ ਹੱਕ ਵਿੱਚ ਹੈਗੇ ਆ ਉਹ ਬਹੁਤ ਤੇਜ਼ ਹੋਏ ਆ, ਉਹਨਾਂ ਨੇ ਆਲਰੇਡੀ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ ਆ। ਤੇ ਸੋ ਬਹੁਤ ਸਾਰੇ ਇੱਦਾਂ ਵੀ ਨਾ ਸੋਚੋ ਕਿ ਕੁਛ ਨਹੀਂ ਹੋ ਰਿਹਾ। 100-150 ਬੰਦਾ ਲੱਗਾ ਹੋਇਆ, ਕੋਈ ਅਸੈਂਬਲੀ ਮੈਂਬਰ ਨੂੰ ਮਿਲ ਰਿਹਾ, ਕੋਈ ਈਮੇਲ ਕਰ ਰਿਹਾ, ਕੋਈ ਕੁਛ ਕਰ ਰਿਹਾ ਹੈਗਾ, ਲੱਗੇ ਹੋਏ ਹੈਗੇ ਸਾਰੇ ਆਪਣੇ ਆਪਣੇ। ਸੋ ਤੁਸੀਂ ਵੀ ਜੇ ਕੋਈ ਕਰ ਰਹੇ ਆ ਜਾਂ ਕੁਛ ਕੀਤਾ, ਜ਼ਰੂਰ ਕਾਲ ਕਰਕੇ ਪੰਜਾਬੀ ਰੇਡੀਓ ਯੂਐਸਏ ਨਾਲ ਸਾਂਝਾ ਕਰ ਦਿਓ ਤਾਂ ਕਿ ਹੋਰ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਜਾਏ। 408-272-52 ਜੀ ਜੀ ਜੀ। ਸੋ ਬਿਲਕੁਲ। ਤੇ ਜਸਕਰਨ ਸੋਤਾ ਜੀ, ਆਪਾਂ ਜਿਹੜੀ ਇਹ ਚਰਚਾ ਜਿਹੜੀ ਇਹ ਕਰ ਰਹੇ ਹਾਂ ਵੀ ਇਹਦੇ ਵਿੱਚ ਬੇਸਿਕਲੀ ਜੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਆ ਉਹ ਬੇਸਿਕਲੀ ਕ੍ਰਿਮੀਨਲ ਬਣ ਜਾਊਗਾ। ਜਿਹੜਾ ਕ੍ਰਿਮੀਨਲ ਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਉਹ ਕ੍ਰਿਮੀਨਲ ਬਣ ਜਾਊਗਾ। ਬੇਸਿਕਲੀ ਇਹ ਕਹਿ ਸਕਦੇ ਵੀ ਬਿਜ਼ਨਸ ਨੂੰ ਕ੍ਰਿਮੀਨਲਾਈਜ਼ ਕਰ ਰਿਹਾ ਹੈ ਬਿੱਲ ਵੀ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਤੁਹਾਡੀ ਗੱਲ ਕੱਟੀ ਹੈ, ਸੌਰੀ, ਕਿਉਂਕਿ ਅੱਜ ਨਾ ਆਪਣਾ ਜਿਹੜਾ WhatsApp ਗਰੁੱਪ ਹੈ ਉਹਦੇ ਤੇ ਇੱਕ ਮੈਸੇਜ ਆਇਆ ਸੀਗਾ ਕਿਸੇ ਆਪਣੇ ਸਟੋਰ ਓਨਰ ਦਾ। ਉਹ ਐਗਜ਼ੈਕਟਲੀ ਮੈਸੇਜ ਸੀਗਾ ਉਹਨਾਂ ਦਾ ਕਿ ਕੈਨ ਮਾਈ EMPLOYEE ਯੂਜ਼ ਪੈਪਰ ਸਪਰੇ। ਹੁਣ ਤੁਸੀਂ ਮੈਨੂੰ ਇਹ ਦੱਸੋ ਰਾਜਕਰਮਵੀਰ ਸਿੰਘ ਤੇ ਆਪਣੇ ਪ੍ਰਵੀਨ ਭਾਜੀ ਕਿ ਪੈਪਰ ਸਪਰੇ ਕਰਨਾ ਕਨਫਰੰਟੇਸ਼ਨ ਵਿੱਚ ਆਉਂਦਾ ਕਿ ਨਹੀਂ ਆਉਂਦਾ? ਬਿਲਕੁਲ ਆਉਣਾ। ਸੋ ਇਹਦਾ ਮਤਲਬ ਨਹੀਂ ਯੂਜ਼ ਕਰ ਸਕਦੇ, ਠੀਕ ਹੈ ਨਾ। ਸੋ ਆਪਣੇ ਬੰਦੇ ਆਲਰੇਡੀ ਸਵਾਲ ਪੁੱਛ ਰਹੇ ਆ ਕਿਉਂਕਿ ਹਰੇਕ ਸਟੋਰ ਤੇ ਨਾ ਭਾਜੀ ਆਪਣੀ ਪ੍ਰੋਟੈਕਸ਼ਨ ਲਈ ਸਪੈਸ਼ਲੀ ਜਦੋਂ ਫੀਮੇਲ ਕੈਸ਼ੀਅਰ ਕੰਮ ਕਰਦੇ ਆ, ਅਸੀਂ ਉਹਨਾਂ ਨੂੰ ਵੈਸੇ ਪੈਪਰ ਸਪਰੇ ਦਿੱਤੀ ਨੇ ਵੀ ਕਈ ਵਾਰੀ ਕੋਈ ਇਦਾਂ ਦਾ ਇੰਸੀਡੈਂਟ ਹੋ ਜਾਂਦਾ, ਐਟ ਲੀਸਟ ਦੇ ਕੈਨ ਸੇਵ ਦੈਮਸੈਲਫ। ਅਸੀਂ ਉਹਨਾਂ ਨੂੰ ਜਿੱਦਾਂ ਇਨਕਰੇਜ ਨਹੀਂ ਕਰਦੇ, ਪ੍ਰਵੋਕ ਨਹੀਂ ਕਰਦੇ, ਪਰ ਐਟ ਲੀਸਟ ਤੁਹਾਡੀ ਆਪਣੀ ਸੇਫਟੀ ਲਈ ਆਪਣੀ ਸੇਫਟੀ ਲਈ ਕੁੜੀਆਂ ਖਾਸ ਕਰਕੇ ਫੀਮੇਲਸ ਲਈ ਅਸੀਂ ਇਹ ਚੀਜ਼ ਉੱਥੇ ਉਹਨਾਂ ਨੂੰ ਦਿੱਤੀ ਹੁੰਦੀ ਹੈ ਕਿ ਭਾਈ ਆ ਤੇਰੇ ਕੋਲ ਆ, ਕੱਲ ਨੂੰ ਤੈਨੂੰ ਲੱਗੂਗਾ ਕਿ ਤੇਰੀ ਲਾਈਫ ਇਨ ਡੇਂਜਰ ਆ ਜਾਂ ਤੈਨੂੰ ਲੱਗਦਾ ਕਿ ਤੈਨੂੰ ਕੋਈ ਬੰਦਾ ਗਲਤ ਤਰੀਕੇ ਨਾਲ ਕੋਈ ਛੇੜਖਾਨੀ ਕਰਦਾ, ਕੋਈ ਛੇੜਖਾਨੀ ਕਰਦਾ। ਹਾਂਜੀ ਤੁਸੀਂ ਆ ਗਏ। ਹਾਂਜੀ, ਉਹਦੇ ਲਈ ਪੈਪਰ ਸਪਰੇ ਪਈ ਹੁੰਦੀ, ਆਲਮੋਸਟ ਹਰੇਕ ਸਟੋਰ ਤੇ ਪਈ ਹੁੰਦੀ ਹੈ। ਇਹੀ ਇੱਕੋ ਹਥਿਆਰ ਯੂਜ਼ ਕਰਦੇ ਹੁੰਦੇ ਆ ਕਿ ਨਹੀਂ ਯਾਰ ਬੰਦੇ ਨੂੰ ਪੈਪਰ ਸਪਰੇ ਮਾਰੋ, ਮੁੜ ਕੇ ਪੁਲਿਸ ਨੂੰ ਕਾਲ ਕਰ ਲਵਾਂਗੇ, ਫਿਰ ਦੇਖਾਂਗੇ ਕੀ ਹੁੰਦਾ ਦੈਨ ਦੇ ਵਿਲ ਡੂ। ਪਰ ਹੁਣ ਤੇ ਮਸਲਾ ਹੀ ਖਤਮ ਹੋ ਜਾਣਾ, ਤੁਸੀਂ ਪੈਪਰ ਸਪਰੇ ਯੂਜ਼ ਨਹੀਂ ਕਰ ਸਕਦੇ। ਤੋ ਹਾਂਜੀ ਤੁਸੀਂ ਕੈਰੀ ਔਨ ਕਰੋ, ਮੈਂ ਸਿਰਫ ਇਹ ਗੱਲ ਕਹਿਣੀ ਸੀ ਹਾਂਜੀ ਇਹਦੇ ਵਿੱਚ। ਹਾਂਜੀ, ਬਾਕੀ ਜਿਹੜੇ ਬੰਦੇ ਕ੍ਰਿਮੀਨਲ, ਉਸ ਤੋਂ ਬਿਨਾਂ ਹੋਰ ਬਹੁਤ ਆ ਵੀ ਤੁਹਾਨੂੰ ਮੈਨੂਅਲ ਰੱਖਣੇ ਪੈਣੇ ਆ, ਪੂਰਾ ਲੌਗ ਰੱਖਣਾ ਪੈਣਾ ਤੁਹਾਡੀ ਕਦ ਰੋਬਰੀ ਹੋਈ ਆ, ਕੀ ਹੋਇਆ। ਤੇ ਉਹ ਜੇ ਨਹੀਂ ਰੱਖੋਗੇ, ਜਦੋਂ ਆਡਿਟ ਹੋ ਗਿਆ, ਪਹਿਲਾ ਵਾਇਲੇਸ਼ਨ $18,000 ਦਾ ਫਾਈਨ ਆ, ਦੂਜਾ $25,000 ਦਾ ਫਾਈਨ ਆ। ਸੋ ਇਹ ਸੇਮ ਉੱਦਾਂ ਦੀ ਸਿਚੁਏਸ਼ਨ ਆ ਜਿੱਦਾਂ ਦੀ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ADA ਨੂੰ ਲੈ ਕੇ। ਡਿਸੇਬਿਲਟੀ ਐਕਟ ਦੇ ਅੰਦਰ ਲਗਭਗ ਮੈਂ ਕਹਿੰਦਾ 70-80% ਆਪਣੇ ਜਿਹੜੇ ਬਿਜ਼ਨਸਿਸ ਆ ਉਹ ਸੂ ਹੋਏ ਆ, ਚਾਹੇ ਉਹ ਰੈਸਟੋਰੈਂਟ ਸੀ, ਚਾਹੇ ਸਾਬੇ ਸੀ, ਚਾਹੇ ਸਟੋਰ ਸੀ, ਚਾਹੇ ਗੈਸ ਸਟੇਸ਼ਨ ਸੀ। ਸੋ ਕੱਲਾ ਬੰਦਾ ਭੱਜਦਾ ਰਿਹਾ, ਮੈਂ ਆਹ ਵਕੀਲ ਕਰਨਾ, ਆਹ ਕਰਨਾ, ਕਿਉਂਕਿ ਉਹ ਸਾਰਿਆਂ ਨੂੰ ਪਤਾ ਵੀ ਸੀ, ਜੱਜਾਂ ਨੂੰ ਵੀ ਪਤਾ ਸੀ ਵੀ ਇਹ ਬੰਦਾ ਫਰਾਡ ਜਿਹੜਾ ਯੂਜ਼ ਕਰ ਰਿਹਾ ਹੈਗਾ, ਮਿਸਯੂਜ਼ ਕਰ ਰਿਹਾ ਲਾਅ ਦਾ। ਸੋ ਉਹਦੇ ਵੀ ਆਪਾਂ ਇਕੱਠੇ ਨਹੀਂ ਹੋ ਸਕੇ। ਜੇ ਕਿਤੇ ਉਹਦੇ ਵੀ ਇਕੱਠੇ ਹੋ ਜਾਂਦੇ, ਘੱਟੋ ਘੱਟ ਆਪਾਂ ਅਸੈਂਬਲੀ 'ਚ ਜਾਂ ਸਟੇਟ ਦੀ 'ਚ ਜਾਂ ਫੈਡਰਲ ਲੈਵਲ ਤੇ ਸੈਨੇਟਰਾਂ ਨੂੰ ਮਿਲ ਕੇ ਇੱਦਾਂ ਦਾ ਬਿੱਲ ਆਉਂਦੇ ਭਾਈ ਠੀਕ ਆ, ਜੇ ਵਾਇਲੇਸ਼ਨ ਆ ਯੂ ਸ਼ੁੱਡ ਗਿਵ ਸਮ ਟਾਈਮ,
ਮੇ ਬੀ 3 ਮਹੀਨੇ ਜਾਂ 6 ਮਹੀਨੇ ਟੂ ਫਿਕਸ ਇਟ। ਜੇ ਉਹ ਫਿਕਸ ਨਹੀਂ ਕਰਦਾ ਫਿਰ ਤੁਸੀਂ ਫਾਈਨ ਕਰੋ, ਹੈ ਨਾ। ਸੋ ਹੁਣ ਆਪਣੇ ਲੱਕਲੀ ਬਹੁਤ ਸਾਰੇ ਇਕੱਠੇ ਹੋਏ ਹੈਗੇ ਆ, ਨੋ ਮੈਟਰ ਕੋਈ ਡੈਮੋਕਰੇਟ ਆ, ਰਿਪਬਲਿਕਨ ਆ, ਕਿਸੇ ਐਸੋਸੀਏਸ਼ਨ ਦਾ ਮੈਂਬਰ ਆ, ਇੱਕ ਸਟੋਰ ਦਾ ਮਾਲਕ ਆ, 40 ਸਟੋਰਾਂ ਦੇ ਮਾਲਕ ਆ, ਸੋ ਸਾਰੇ ਇਕੱਠੇ ਹੋਏ ਆ। ਸੋ ਜੇ ਇਸ ਤਰ੍ਹਾਂ ਇਕੱਠੇ ਰਹੋਗੇ ਤਾਂ ਸਰਵਾਈਵ ਕਰੋਗੇ। ਇਕੱਲਾ ਇਹ ਅੱਜ ਸਟੋਰਾਂ ਦੇ ਬਿਜ਼ਨਸ ਦੀ ਗੱਲ ਆ, 2 ਸਾਲ ਪਹਿਲਾਂ ਟਰੱਕਾਂ ਵਾਲਿਆਂ ਦੀ ਗੱਲ ਸੀ, ਆਉਣ ਵਾਲੇ ਸਮੇਂ 'ਚ ਪਤਾ ਨਹੀਂ ਹੋਰ ਕਿਹੜੇ ਬਿਜ਼ਨਸ ਦੀ ਗੱਲ ਹੋਣੀ ਆ ਜੀ। ਸੋ ਇਹ ਆਪਾਂ ਨੂੰ ਇਕੱਠੇ ਹੋਣਾ ਪੈਣਾ। ਆਪਣੇ ਨਾਲ ਮਿਸ ਲਿਨ ਜਿਹੜੇ ਉਹ ਜੁੜੇ ਨੇ ਤੇ ਇੰਗਲਿਸ਼ ਸਪੀਕਰ ਨੇ। ਹੈਲੋ, ਵੈਲਕਮ ਟੂ ਦ ਸ਼ੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਪੰਜਾਬੀ ਬੋਲ ਸਕਦੀ ਹਾਂ ਜੀ। ਓਕੇ, ਥੈਂਕ ਯੂ ਜੀ। ਓਕੇ, ਸਤਿ ਸ੍ਰੀ ਅਕਾਲ। ਮੈਨੂੰ ਇਹੀ ਦੱਸਿਆ ਗਿਆ ਜਿਨ੍ਹਾਂ ਨੇ ਫੋਨ ਚੱਕਿਆ ਸੀਗਾ ਜੀ। ਠੀਕ ਹੈ। ਹਾਂਜੀ, ਉਹ ਇੰਗਲਿਸ਼ ਬੋਲਦੇ, ਲੇਕਿਨ ਮੈਂ ਨਾਲ ਬੈਠੀ ਸੀ, ਮੈਂ ਪੰਜਾਬੀ ਬੋਲ ਸਕਦੀ ਹਾਂ ਜੀ। ਹਾਂਜੀ, ਦੱਸੋ ਜੀ ਕੀ ਕਹਿਣਾ ਚਾਹੁੰਦੇ ਨੇ। ਹਾਂਜੀ, ਸਾਡਾ ਦ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰ ਡੇ ਸੇਂਟਸ, ਅਸੀਂ ਯੂਬਾ ਸਿਟੀ ਦੇ ਵਿੱਚ ਇੱਕ ਟੈਂਪਲ ਬਣਿਆ ਜੀ, ਫੈਦਰ ਰਿਵਰ। ਦੇਖੋ ਠੀਕ ਹੈ ਭੈਣ ਜੀ, ਇਹ ਵਾਲੇ ਸ਼ੋਅ ਦਾ ਨਹੀਂ ਮਕਸਦ ਹੈਗਾ। ਇਹ ਜਿਹੜਾ ਸ਼ੋਅ ਆ, ਹਾਂਜੀ ਜੀ ਬਿਲਕੁਲ, ਇਹ 553 ਬਿੱਲ ਦੇ ਉੱਤੇ ਆ। ਜੇ ਤੁਸੀਂ ਹੋਰ ਗੱਲ ਕਰਨੀ ਆ ਉਹ ਤੁਸੀਂ ਆਫ ਏਅਰ ਜਿਹੜਾ ਉਹ ਬਾਅਦ ਦੇ ਵਿੱਚ ਜਿਹੜੀ ਉਹ ਕਰ ਸਕਦੇ ਹੈਗੇ ਆ। ਉੱਦਾਂ ਇਹ ਮੁੱਦਾ ਜਿਹੜਾ ਡਿਫਰੈਂਟ ਹੈ ਤੇ ਆਪਾਂ ਕਿਸੇ ਦਿਨ ਹੋਰ ਚਰਚਾ ਜਿਹੜੀ ਉਹ ਕਰ ਲਵਾਂਗੇ। ਤੇ ਜਸਕਰਨ ਭਾਜੀ, ਸੋ ਆਪਾਂ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਹੁਣ ਪੈਪਰ ਸਪਰੇ ਦੀ ਕਨਫਰੰਟੇਸ਼ਨ ਨੂੰ ਲੈ ਕੇ ਆ, ਵੀ ਜੋ ਚੋਰੀ ਕਰਨ ਵਾਲਿਆਂ ਨੂੰ ਵੀ ਜੋ ਰੋਕਦੇ ਆ ਉਹਦੇ ਨਾਲ ਉਹ ਵੀ ਮੁਸ਼ਕਲ ਆ। ਜੇ ਕੋਈ ਤੰਗ ਪਰੇਸ਼ਾਨ ਜਿਹੜਾ ਉਹ ਕਰ ਰਿਹਾ ਆ, ਉਹ ਹੁਣ ਫਿਰ ਗ੍ਰੇ ਏਰੀਆ ਬਣ ਜਾਣਾ ਵੀ ਉਹ ਉੱਦਾਂ ਆ ਵੀ ਜੇ ਕੋਈ ਇਹਨੂੰ ਕਰ ਰਿਹਾ ਆ, ਉਹ ਅਗਲਾ ਕਹੂਗਾ ਜਿਹੜਾ ਚੋਰ ਆ, ਜਿਹੜਾ ਛੇੜਨ ਵਾਲਾ ਜਾਂ ਤੰਗ ਪਰੇਸ਼ਾਨ ਕਰਨ ਵਾਲਾ, ਉਹ ਤਾਂ ਕਹੂਗਾ ਜੀ ਮੈਂ ਤਾਂ ਚੋਰੀ ਕਰਨ ਆਇਆ ਸੀਗਾ ਤੇ ਇਹਨਾਂ ਮੈਨੂੰ ਰੋਕ ਕੇ ਇਹਨਾਂ ਨੇ ਮੈਨੂੰ ਰੋਕ ਲਿਆ। ਐਗਜ਼ੈਕਟਲੀ। ਹੁਣ ਤੁਸੀਂ ਦੇਖੋ ਉੱਥੇ ਅਮਨ ਫੀਮੇਲ ਕੈਸ਼ੀਅਰ ਦੇ ਨਾਲ ਕਈ ਬੰਦੇ ਐਵੇਂ ਛੇੜਖਾਨੀ ਕਰ ਜਾਂਦੇ ਬੰਦੇ। ਅਸੀਂ ਗਾਈਡਲਾਈਨਸ ਦਿੱਤੀਆਂ ਹੁੰਦੀਆਂ, ਅਸੀਂ ਸਾਡੀਆਂ ਉਹਨਾਂ ਕੋਲ ਬੁੱਕਸ ਤੇ ਐਜੂਕੇਟ ਕੀਤਾ ਹੁੰਦਾ ਕਿ ਤੁਸੀਂ ਹੈਂਡਲ ਕਿੱਦਾਂ ਕਰਨਾ ਹੈ, ਕਿਉਂਕਿ ਕਸਟਮਰ ਵੀ ਕਈ ਵਾਰੀ ਹੁੰਦਾ ਕਿ ਉਹ ਹਰਾਸਮੈਂਟ ਵਾਲੇ ਚੱਕਰ ਦੇ ਵਿੱਚ ਤਾਂ ਗੱਲ ਚੱਲ ਜਾਂਦੀ, ਜਦ ਫਿਰ ਹਰਾਸਮੈਂਟ ਤੱਕ ਜਾਂਦੀ ਦੈਨ ਦੇ ਸ਼ੁਡ ਡੂ ਦੈਟ। ਐਂਡ ਅਸੀਂ ਇਨਕਰੇਜ ਕਰਦੇ ਕੁੜੀਆਂ ਨੂੰ ਕਿ ਇੱਥੋਂ ਤੱਕ ਗੱਲ ਨਾ ਪਹੁੰਚੇ, ਯੂਜ਼ ਇਟ। ਅਗਲੇ ਨੂੰ ਅਕਲ ਆਵੇ, ਮੁੜ ਕੇ ਦੁਬਾਰਾ ਕਿਸੇ ਦੀ ਧੀ ਭੈਣ ਨੂੰ ਕਹਿਣ ਲੱਗਾ 5 ਵਾਰੀ ਸੋਚੇ। ਪਰ ਹੁਣ ਜੇ ਉਹ ਬੰਦਾ ਮੁੜ ਕੇ ਕਹਿ ਦੇ ਜੀ ਮੈਂ ਤਾਂ ਉੱਥੋਂ ਸਮਾਨ ਚੱਕਣ ਗਿਆ ਸੀ, ਕਹਿੰਦਾ ਸਪਰੇ ਪਾਤੀ, ਫਿਰ ਉਹ ਫੇਰ ਸਾਡੇ ਤੇ ਆ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਕਨਫਰੰਟੇਸ਼ਨ ਦੀ ਤੁਹਾਡੀ ਬਿਲਕੁਲ ਜ਼ੀਰੋ ਕਰ ਦੇਣੀ ਆ ਉਹਨਾਂ ਨੇ। ਤੇ ਉਹਦੇ ਵਿੱਚ ਜਿਹੜਾ ਇਹ ਤੁਸੀਂ ਸਿਰਫ ਸਿੱਧੇ ਲਫ਼ਜ਼ਾਂ ਵਿੱਚ ਸੁਣ ਇਹ ਸਮਝ ਲਓ ਕਿ ਇਹਦੀ ਚੋਰੀ ਕਰਨਾ ਜਾਂ ਤੁਹਾਡੇ ਕਿਸੇ ਵੀ ਸਟੋਰ ਤੋਂ ਸਮਾਨ ਚੱਕ ਕੇ ਜਾਣਾ, ਕਿਸੇ ਬੰਦੇ ਨੂੰ ਲੱਗਦਾ ਕਿ ਉਹ ਕਿਸੇ ਵਿਆਹ ਸ਼ਾਦੀ ਤੇ ਜਾਣ ਡਿਆ ਤੇ ਰਾਜ ਉਹਦੇ ਚਾਹ ਡੁੱਲ ਕੇ ਪਿੰਡ ਦੇ, ਉਹ ਕਹਿੰਦਾ ਚੰਗਾ ਮੈਂ ਸਟੋਰ ਤੇ ਵੜਦਾ, ਉੱਥੇ ਜਾ ਕੇ ਆਪਣੀ ਪੈਂਟ ਲਾ ਕੇ ਸਿੱਟੜੇ ਦਿਨੋਂ ਦੀ ਪਾ ਕੇ ਆ ਜਾਣੀ ਹੈ, ਕਿਹੜੇ ਨੇ ਵਿਆਹ ਦੇ ਰੋਕ ਨਹੀਂ ਸਕਦੇ, ਉਹ ਰੋਕ ਨਹੀਂ ਸਕਦੇ ਜੀ। ਬੇਸਿਕਲੀ ਆਪਾਂ ਪਤਾ ਨਹੀਂ ਇਹ ਸੁਸਾਇਟੀ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਲੈ ਕੇ ਜਿਹੜਾ ਉਹ ਜਾ ਰਹੇ ਆ। ਹੁਣ ਇਹ ਸਾਰੀਆਂ ਚੀਜ਼ਾਂ ਤਾਂ ਇਹੀ ਕੁਛ ਜਿਹੜਾ ਉਹ ਸਮਝ ਆ ਰਿਹਾ ਆ, ਤੇ ਕਰੀਏ ਕੀ, ਕਿੰਨਾ ਜਿਹੜਾ ਇਹ ਔਖਾ ਕੰਮ ਬਣਦਾ ਜਾ ਰਿਹਾ। ਕਈ ਵਾਰੀ ਨਾ ਜਿਹੜੇ ਕੋਈ ਕਾਨੂੰਨ ਆ ਨਾ, ਉਹਨਾਂ ਦਾ ਕਈ ਸਮੇਂ ਬਾਅਦ, ਕਈ ਸਾਲਾਂ ਬਾਅਦ ਜਾ ਕੇ ਜਿਹੜਾ ਆ ਉਹ ਪਤਾ ਲੱਗਦਾ ਆ ਕੀ ਉਹਦੇ ਫਾਇਦੇ ਜਾਂ ਕੀ ਇਹਦੇ ਨੁਕਸਾਨ ਆ। ਜਿੱਦਾਂ ਪ੍ਰੋਪ 47 ਦਾ ਆਪਾਂ ਦੇਖਿਆ ਵੀ ਉਹ ਕਿੰਨੇ ਸਾਲਾਂ ਬਾਅਦ ਜਾ ਕੇ 14 ਤੋਂ ਬਾਅਦ ਦੇ ਵਿੱਚ ਹੁਣ ਜਾ ਕੇ ਜਿਹੜਾ ਉਹ ਪਤਾ ਲੱਗਾ ਵੀ ਕੀ ਉਸਦਾ ਜਿਹੜਾ ਇੰਨਾ ਜਿਹੜਾ ਭੈੜਾ ਅਸਰ ਹੋਊਗਾ। $900-950 ਤੱਕ ਚੋਰੀ ਨੂੰ ਆਪਾਂ ਹੁਣ ਚੋਰੀ ਕਹਿ ਹੀ ਨਹੀਂ ਸਕਦੇ। ਬਸ ਉਹੀ ਆ ਵੀ ਬਸ ਸਮਾਨ ਚਾਹੀਦਾ ਹੀ ਲੈ ਗਏ। ਬਿਲਕੁਲ, ਸਾਲਾਂ ਬਾਅਦ ਪਤਾ ਤਾਂ ਲੱਗਦਾ ਕਿਉਂਕਿ ਅਸੀਂ ਗੁੜ 'ਚ ਜ਼ਹਿਰ ਦੇ ਰਹੇ ਹਾਂ। ਗੱਲ ਦਾ ਨਾਂ ਕੁਛ ਹੋਰ ਹੈ ਪਰ ਉਹਦੀ ਭਾਵਨਾ ਕੁਛ ਹੋਰ, ਉਹਦੀ ਭਾਵਨਾ ਕੁਛ ਹੋਰ। ਬਿਲਕੁਲ। ਆਪਣੇ ਇੱਥੇ ਇੱਕ ਸੀਗੇ ਮਿਸਟਰ, ਜਿੱਦਾਂ ਉਹਨਾਂ ਦੇ ਕੂਰੋ ਸ਼ਾਹਰੁਖ ਕੁੜੀ, ਉਹਨਾਂ ਦਾ ਇੱਕ ਬਹੁਤ ਸੋਹਣਾ ਮੈਸੇਜ ਸੀਗਾ। ਉਹ ਕਹਿੰਦਾ ਵੀ ਤੁਸੀਂ ਜੇ ਇੱਦਾਂ ਹੀ ਕਰਨੀ ਹੈ ਨਾ ਤਾਂ ਇੱਦਾਂ ਕਰੋ ਵੀ ਜੇ ਤੁਸੀਂ ਬਾਹਲੀ ਗੱਲ ਤੁਹਾਨੂੰ ਹੈਗਾ, ਆਪਾਂ ਉਹਨਾਂ ਨੂੰ ਕਹੋ ਵੀ ਤੁਸੀਂ ਸਾਨੂੰ ਇੰਨੀ ਪ੍ਰਿਵਿਲੇਜ ਦੇ ਦਿਓ ਸਟੋਰਾਂ ਵਾਲਿਆਂ ਨੂੰ ਕਿ ਜੇ ਤੁਸੀਂ ਤੁਹਾਨੂੰ ਬਾਹਲੀ ਕਾਹਲੀ ਪਈ ਇਹ ਬਿੱਲ ਅਸੀਂ ਲੈ ਕੇ ਉਹਨਾਂ ਕਰਨਾ ਹੀ ਹੈ, ਵੀ ਸਾਨੂੰ ਦੇ ਦਿਓ ਵੀ ਹਰੇਕ ਮਹੀਨੇ ਬਾਅਦ ਨਾ ਅਸੀਂ ਤੁਹਾਨੂੰ ਇੱਕ ਮੰਥਲੀ ਬਿੱਲ ਸਬਮਿਟ ਕਰ ਦਿਆ ਕਰਾਂਗੇ ਵੀ ਸਾਡੇ ਇੰਨੇ ਕੁ ਹਜ਼ਾਰ ਦੀ ਭਾਈ ਚੋਰੀ ਹੋਈ ਆ, ਤੇ ਉਸ ਅਮਾਊਂਟ ਦਾ ਸਾਨੂੰ ਤੁਸੀਂ ਮੁਆਵਜ਼ਾ ਦੇ ਦਿਆ ਕਰੋ, ਉਹਦਾ ਮੁਆਵਜ਼ਾ ਦੇ ਦਿਆ ਕਰੋ। ਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਨੂੰ ਰਿਟਰਨ ਦੇ ਦਿਓ ਕਿ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ ਭਾਈ ਇੰਨੇ ਕਿਸਮਾਂ ਦਾ ਸਮਾਨ ਚੱਕ ਕੇ ਲਗਾਏ ਸੀਗੇ ਤੇ ਇੰਨਾ ਕੁ ਪੈਸਾ ਸਾਡਾ ਵਾਪਸ ਕਰ ਲਓ ਵਿਦ ਪ੍ਰੋਫਿਟ। ਅਸੀਂ ਇਨਵੋਇਸ ਤੇ ਨਹੀਂ ਲੈਣਾ ਕਿਉਂਕਿ ਅਸੀਂ ਵੀ ਤਨਖਾਹਾਂ ਦੇਣੀਆਂ ਇੰਪਲਾਈਜ਼ ਨੂੰ। ਤੇ ਹੁਣ ਦੇਖੋ ਕਈ ਗੱਲਾਂ ਮਜ਼ਾਕ ਵਿੱਚ ਵੀ ਹੁੰਦੀਆਂ, ਪਰ ਇਹ ਜਿਹੜੀ ਮੈਨੂੰ ਨਾ, ਮੈਂ ਹੁਣ ਚਲੋ ਨਾਂ ਨਹੀਂ ਲੈਂਦਾ ਕਿਸੇ ਦਾ, ਸਾਡੇ ਇੱਕ ਪੁਰਾਣੇ ਪ੍ਰੈਜ਼ੀਡੈਂਟ ਸਾਹਿਬ ਸੀਗੇ, ਉਹਨਾਂ ਨੇ ਨਾ ਜਦੋਂ ਉਹਨਾਂ ਦੀ ਟਰਮ ਚੱਲ ਰਹੀ ਸੀਗੀ
ਉਦੋਂ ਉਹਨੇ ਕਿਹਾ ਸੀ, ਉਹ ਕਹਿੰਦਾ ਜੇ ਤੁਹਾਡਾ ਕੈਲੀਫੋਰਨੀਆ ਵਾਲਿਆਂ ਦਾ ਆਹ ਹੀ ਹਾਲ ਰਿਹਾ ਤੁਸੀਂ ਇਹਨੂੰ, ਕਿਉਂਕਿ ਇਹ 2-4 ਕਾਨੂੰਨ ਇਹਨਾਂ ਨੇ ਬਣਾਉਂਦੇ ਸੀਗੇ, ਇਹ ਕਰ ਦੋ ਉਹ ਕਰ ਦੋ, ਉਹਦੇ ਵਿੱਚ ਅਸੀਂ ਵੀ ਕਹਿੰਦੇ ਸੀ ਨਹੀਂ ਯਾਰ ਕੋਈ ਗੱਲ ਨਹੀਂ, ਨਾ ਬੰਦਿਆਂ ਨੂੰ ਏਦਾਂ ਹੋਣੀ ਚਾਹੀਦੀ। ਉਹ ਕਹਿੰਦਾ ਤੁਹਾਨੂੰ ਫੈਡਰਲ ਦੀ ਫੰਡਿੰਗ ਦੇਣੀ ਅਸੀਂ ਬੰਦ ਕਰ ਦੇਣੀ ਹੈ। ਉਹ ਮੈਨੂੰ ਉਸ ਵੇਲੇ ਅਸੀਂ ਕਹਿੰਦੇ ਨਹੀਂ ਯਾਰ ਇਹ ਕੋਈ ਚੰਗੀ ਗੱਲ ਨਹੀਂ ਹੈ, ਪ੍ਰੈਜ਼ੀਡੈਂਟ ਨੂੰ ਤਾਂ ਕਹਿਣਾ ਨਹੀਂ ਚਾਹੀਦਾ ਹੈਗਾ। ਸਾਨੂੰ ਹੁਣ ਲੱਗਦਾ ਕੋਈ ਬੰਦਾ ਬਿਲਕੁਲ ਸਹੀ ਸੀਗਾ, ਇਹਨਾਂ ਨੂੰ ਕਰਦੇ, ਇਹਨਾਂ ਨੂੰ ਦਵਾਨੀ ਨਹੀਂ ਦੇਣੀ ਚਾਹੀਦੀ ਕੈਲੀਫੋਰਨੀਆ ਲੀਡਰਾਂ ਨੂੰ। ਇਹ ਅਮਨ ਉਸ ਪੈਸੇ ਦਾ ਗਲਤ ਦੁਰਉਪਯੋਗ ਕਰਦੇ, ਜਿਹੜੇ ਬੰਦੇ ਟੈਕਸ ਦਿੰਦੇ ਆ, ਜਿਹੜੇ ਬੰਦੇ ਤੁਹਾਡੀ ਹੁਣ ਦੇਖੋ ਜਿਹੜੇ ਜਿੰਨਾ ਵੀ ਆਪਣਾ ਸੇਲਸ ਟੈਕਸ ਆ ਜਾਂ ਜੋ ਵੀ ਆਪਣਾ ਇਨਕਮ ਟੈਕਸ ਆ ਸਾਰਾ, ਹਾਈ ਸਕੂਲ ਨੇ ਜਿੰਨੇ ਵੀ ਇੱਥੇ ਐਜੂਕੇਸ਼ਨਲ ਇੰਸਟੀਟਿਊਸ਼ਨ ਆ, ਸਭ ਤੋਂ ਵੱਧ ਟੈਕਸ ਆਪਣੇ ਇਹਨਾਂ ਸਟੋਰਾਂ ਤੋਂ ਜਾਂਦਾ ਉਹਨਾਂ ਨੂੰ। ਠੀਕ ਆ ਜੀ, ਤੇ ਰਨ ਕਰਦੀਆਂ ਜਿੰਨੇ ਵੀ ਇੱਥੇ ਲਾਈਕ ਮਿਡਲ ਸਕੂਲ, ਹਾਈ ਸਕੂਲ ਜਾਂ ਪ੍ਰੀਲਿਮਿਨਰੀ ਸਕੂਲ, ਸਾਰੇ ਉਹਨਾਂ ਤੇ। ਉਸ ਤੋਂ ਬਾਅਦ ਕੁਝ ਹੈਲਥ ਆਰਗੇਨਾਈਜੇਸ਼ਨ ਹੈ ਜਿਹੜੀਆਂ ਇੱਥੋਂ ਦੀ ਫੰਡਿੰਗ ਨਾਲ ਚੱਲਦੀਆਂ। ਔਰ ਸਭ ਤੋਂ ਜ਼ਿਆਦਾ ਭਾਜੀ ਕੀ ਗੱਲ ਆ ਕਿ ਜਿੰਨੇ ਵੀ ਪੁਲਿਸ ਡਿਪਾਰਟਮੈਂਟ ਹੈ ਨਾ ਹਰੇਕ ਕਾਉਂਟੀ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ, ਉਹ ਸਾਰੇ ਡਿਪਾਰਟਮੈਂਟ ਇਸ ਟੈਕਸ ਦੇ ਪੈਸੇ ਨਾਲ ਚੱਲਦੇ ਆ। ਜੇ ਤੁਸੀਂ ਹੁਣ ਫਿਰ ਤਾਂ ਇਹ ਗੱਲ ਹੋ ਜਾਊਗੀ ਜਦ ਸਟੋਰ ਹੀ ਬੰਦ ਕਰਤੇ ਸਾਨੂੰ ਟੈਕਸ ਹੀ ਨਹੀਂ ਆਉਣਾ, ਇਹਦਾ ਮਤਲਬ ਕਿ ਤੁਸੀਂ ਲਾਅ ਇਨਫੋਰਸਮੈਂਟ ਵੀ ਘੱਟ ਕਰੋਗੇ। ਜੇ ਬੰਦ ਨਹੀਂ ਕਰੋਗੇ ਘੱਟ ਤਾਂ ਕਰੋਗੇ ਨਾ, ਜੇ ਤੁਹਾਡੇ ਕੋਲ ਤਨਖਾਹਾਂ ਲਈ ਪੈਸੇ ਨਹੀਂ ਹੋਣੇ। ਕੰਮ ਹੀ ਇਦਾਂ ਦਾ ਕੀਤਾ, ਉਹ ਹੈਗੀ ਨਹੀਂ ਹੈਗੀ ਵਰਗੀ ਲੱਗਦੀ ਹੈ ਬਿਲਕੁਲ ਐਗਜ਼ੈਕਟਲੀ। ਤਾਂ ਉਹ ਫਿਰ ਉਹਨਾਂ ਬੰਦਿਆਂ ਨੂੰ ਵੀ ਇਹ ਹੈ ਨਾ ਕਿ ਜਦ ਜੇ ਸਾਨੂੰ ਤਨਖਾਹਾਂ ਹੀ ਨਹੀਂ ਪੂਰੀਆਂ ਦੇਣੀਆਂ, ਜਦ ਸਾਡੀ ਨਫਰੀ ਘਟਾਤੀ, ਜਿੱਥੇ ਤੁਹਾਨੂੰ 20 ਪੁਲਿਸ ਵਾਲੇ ਚਾਹੀਦੇ ਉੱਥੇ ਤੁਸੀਂ 4 ਰਹਿਣ ਦਿੱਤੇ ਆ, ਤਾਂ ਉਸ ਤੋਂ ਬਾਅਦ ਫਿਰ ਇੱਥੇ ਤਾਂ ਫਿਰ ਇਹ ਹੋਣਾ ਵੀ ਹੁਣ ਇੱਥੇ ਨਾ ਜਸਕਰਨ ਭਾਜੀ ਇੱਕ ਐਗਜ਼ਾਮਪਲ ਦਿੰਨੇ ਆ। ਸੈਨ ਫਰਾਂਸਿਸਕੋ ਆ ਹੁਣ, ਇਹ ਆਪਾਂ ਅਮਰੀਕਾ 'ਚ ਕਿੱਥੇ ਦੇਖਿਆ ਵੀ ਜਿਹੜੇ ਗਲੀਆਂ ਦੇ ਵਿੱਚ ਉਹ ਕੰਮ ਕਰੀ ਜਾਂਦੇ ਆ, ਵੀ ਪੁੱਠੇ ਕਾਰੇ, ਯੂਰੀਨੇਸ਼ਨ ਵੀ ਕਰਨਾ, ਤੇ ਉੱਥੇ ਡੈਫੀਕੇਸ਼ਨ ਵੀ ਜਿਹੜੀ ਉੱਥੇ ਕਰਨੀ। ਉਹ ਇੰਪਲਾਈ ਹਾਇਰ ਕਰ ਰਹੇ ਆ ਵੀ ਗੰਦ ਚੱਕਣ ਨੂੰ, ਪਾਣੀ ਦੇ ਨਾਲ ਧੋਣ ਨੂੰ। ਉਹ ਭਾਈ ਉਹ ਚੀਜ਼ ਨੂੰ ਰੋਕੋ। ਬਿਲਕੁਲ। ਉਹ ਤੋਂ ਇਲਾਵਾ ਇਹ ਨਾ ਕਰੋ ਵੀ ਉਹ ਗੰਦ ਪਾਈ ਜਾਣ ਤੇ ਸਫਾਈ ਵਾਲਾ ਤੁਸੀਂ ਵੀ ਉਹ ਕਰੋ, ਉਹ ਰੋਕਣ ਦੇ ਉੱਤੇ ਜ਼ੋਰ ਲਾਓ ਭਾਈ। ਉਹ ਰਿਸੋਰਸਿਸ ਉਹ ਪਾਸੇ ਲੱਗਣੇ ਚਾਹੀਦੇ। ਇੱਥੇ ਵੀ ਤਾਂ ਇਹੀ ਚੀਜ਼ ਲੱਗਦੀ ਹੈ ਨਾ ਵੀ ਤੁਹਾਡੇ ਕੋਲ ਪੁਲਿਸ ਫੋਰਸ ਹੈ ਨਹੀਂ, ਤੁਸੀਂ ਚੋਰਾਂ ਨੂੰ ਕਹਿੰਦੇ ਚੱਲ ਠੀਕ ਹੈ, ਚੱਲ ਕੋਈ ਨਹੀਂ ਲਈ ਚੱਲੋ, ਚੱਕਰ ਹੀ ਕੋਈ ਨਹੀਂ। ਉਹ ਪਹਿਲਾਂ ਹੀ ਬਿਜ਼ੀ ਨੇ ਹੋਰ ਪਾਸਿਆਂ 'ਚ, ਤੇ ਉਹ ਕਹਿੰਦੇ ਵੀ ਅਸੀਂ ਕਰ ਕੁਛ ਨਹੀਂ ਸਕਦੇ, ਮਨ ਮਰਜ਼ੀ ਕਰੋ। ਉਹਦੇ ਵਿੱਚ ਕੀ ਆ, ਰਾਜਕਰਨਵੀਰ ਸਿੰਘ, ਹਰਜੋਤ ਭਾਜੀ, ਪ੍ਰਵੀਨ ਭਾਜੀ, ਉਹਦੇ ਵਿੱਚ ਕੀ ਆ ਕਿ ਇਹਨਾਂ ਨੂੰ ਨਾ ਜਿਹੜੀਆਂ ਚੋਰਾਂ ਨੂੰ ਲਗਜ਼ਰੀ ਦੇਣ ਡਏ ਆ, ਇਸ ਲਗਜ਼ਰੀ ਦੇਣ ਦੀ ਬਜਾਏ ਤੁਸੀਂ 1% ਟੈਕਸ ਵਧਾ ਦਿਓ। ਟੈਕਸ ਤੁਸੀਂ ਕਹੋ ਵੀ ਭਾਈ ਅਸੀਂ ਜਿਹੜੇ ਆ ਬੰਦੇ ਸਟਰੀਟ ਤੇ ਫਿਰਦੇ ਆ ਜਾਂ ਗਲਤ ਆ, ਇਹਨਾਂ ਠੀਕ ਹੈ ਜਿਹੜੇ ਕਹਿੰਦੇ ਹੁੰਦੇ ਆ ਨਾ ਚੋਰ ਚੋਰੀ ਸੀ ਜਾਂ ਹੇਰਾ ਫੇਰੀ ਸੀ ਜਾਂ ਕਿਸੇ ਬੰਦੇ ਨੇ ਸੁਧਰਨੇ ਨਹੀਂ ਹੁੰਦਾ, ਚਲੋ 100 ਦੇ ਵਿੱਚੋਂ 2-4 ਹੀ ਹੁੰਦੇ ਆ, ਬਾਕੀ 90% ਏਦਾਂ ਨਾ ਹੋਵੇ ਵੀ 50% ਏਦਾਂ ਦੇ ਹੋਣ ਲੱਗ ਜਾਣ, ਫਿਰ ਉਹ ਤਾਂ ਹੱਲਾਸ਼ੇਰੀ ਦੇਣਾ ਨਾ। ਬਿਲਕੁਲ। ਉਹ ਇਹਨਾਂ ਨੂੰ ਤੁਸੀਂ ਜਿਹੜਾ ਪੈਸਾ ਗਲਤ ਮਲਤ ਕੰਮਾਂ ਤੇ ਖਰਚ ਰਹੇ ਹੋ, ਤੁਸੀਂ ਉਹ ਇਹਨਾਂ ਦੇ ਰੀਹੈਬ ਤੇ ਖਰਚੋ। ਇਹਨਾਂ ਨੂੰ ਤੁਸੀਂ ਉਹ ਚੰਗੇ ਪਾਸੇ ਪੈਸਾ ਲਾਓ। ਤੁਸੀਂ ਠੀਕ ਹੈ, ਕਿਉਂਕਿ ਜਿਹੜਾ ਤੁਸੀਂ ਆਪਣੀਆਂ ਲੌਬਿੰਗ ਕਰਨ ਲਈ ਮਿਲੀਅਨਸ ਆਫ ਡਾਲਰ, ਹੁਣ ਤੁਸੀਂ 35 ਏਕੜ ਦੇ ਵਿੱਚ ਜਿਹੜਾ ਲਾਉਣ ਡਏ ਆ ਆਪਣਾ ਇਲੈਕਟ੍ਰਿਕ ਕਾਰਾਂ ਨੂੰ ਪ੍ਰਿੰਟ, ਸਾਰਾ ਉਹਦੇ ਲਈ ਤੁਹਾਡੇ ਕੋਲ ਹੁੰਦੇ ਪੈਸੇ ਹੁੰਦੇ, ਤੁਹਾਡੇ ਕੋਲੋਂ ਚਾਰਜਿੰਗ ਜਿਹੜੇ ਤੁਸੀਂ ਸਟੇਸ਼ਨ ਬਣਾਉਣ ਡਏ ਆ, ਤੁਸੀਂ ਘੱਟੋ ਘੱਟ ਇਹਨਾਂ ਬੰਦਿਆਂ ਨੂੰ ਇਹ ਐਜੂਕੇਟ ਕਿਉਂ ਨਹੀਂ ਕਰਦੇ ਕਿ ਭਾਈ ਤੁਹਾਨੂੰ ਆਹ ਹੀ ਸਹੂਲਤਾਂ ਦਿੰਦੇ, ਸਾਨੂੰ ਰੀਹੈਬ ਕਰਦੇ ਆ, ਉਹਨਾਂ ਲਈ ਜੌਬਾਂ ਦਾ ਕਰੋ। ਤੁਸੀਂ ਤਾਂ ਜੌਬਾਂ ਘਟਾ ਕੇ ਹੋਰ ਬੰਦੇ ਸੜਕ ਤੇ ਲੈ ਕੇ ਆਉਣ ਦੇ, ਜੇ ਸਟੋਰ ਬੰਦ ਹੋਣਗੇ ਜੌਬਾਂ ਘਟਣੀਆਂ ਉਹਨਾਂ ਬੰਦਿਆਂ ਲਈ, ਤੇ ਉਹ ਵੀ ਚੋਰੀ ਵਾਲੇ ਪਾਸੇ ਤੁਰਨਗੇ ਜਦ ਉਹਨਾਂ ਕੋਲ ਪੈਸੇ ਨਹੀਂ ਹੋਣੇ ਹੈਗੇ ਜੀ। ਇਹ ਤਾਂ ਫਿਰ ਹੋ ਗਏ, ਜਿੱਦਾਂ ਇੱਕ ਪੰਜਾਬੀ 'ਚ ਕਹਾਵਤ ਹੁੰਦੀ ਆ, ਹਨੇਰ ਨਗਰੀ ਚੌਪਟ ਰਾਜਾ। ਜੇ ਮੈਂ ਗਲਤ ਨਹੀਂ ਤਾਂ ਮੈਨੂੰ ਸਹੀ ਕਰ ਦਿਓ ਤੁਸੀਂ। ਮੇਰਾ ਖਿਆਲ ਇੱਦਾਂ ਦੀ ਕਹਾਵਤ ਜੀ ਹੈਗੀ ਆ ਵੀ ਜਦੋਂ ਸਾਰਾ ਸ਼ਹਿਰ ਹੀ ਹਨੇਰੇ 'ਚ ਡੁੱਬ ਗਿਆ ਤਾਂ ਫਿਰ ਤਾਂ ਜਦ ਰਾਜਾ ਚੌਪਟ ਹੋਵੇ ਤਾਂ ਸਾਰਾ ਸ਼ਹਿਰ ਹਨੇਰੇ 'ਚ ਹੁੰਦਾ। ਬਿਲਕੁਲ ਜੀ, ਥੈਂਕ ਯੂ ਜਸਕਰਨ ਭਾਜੀ। ਹਾਂਜੀ ਜੀ, ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ, ਬਹੁਤ ਮਿਹਰਬਾਨੀ। ਤੇ ਇੱਕ ਵਾਰੀ ਨੰਬਰ ਤੇ ਈਮੇਲ ਜਿਹੜਾ ਉਹ ਦੱਸ ਦਿਓ ਇੱਕ ਵਾਰੀ, ਵੀ ਜੇ ਕਿਸੇ ਨੇ ਮੰਗਵਾਉਣੀ ਆ ਉੱਥੇ ਆਪਣੀ ਚਿੱਠੀ ਜਿਹੜੀ ਉੱਥੇ ਅੱਗੇ ਘੱਲਣ ਨੂੰ, ਤੇ ਉਹ ਕਿਹੜੇ ਨੰਬਰ ਤੇ ਕਾਲ ਕਰਕੇ ਮੰਗਵਾ ਸਕਦੇ ਆ, ਤੇ ਕਿਹੜੀ ਈਮੇਲ? ਹਾਂਜੀ, ਉਹ ਜਿਹੜੀ ਈਮੇਲ ਹੈ ਉਹ 553 553 SBCA, no space, it's ਕੋਈ space ਨਹੀਂ ਗਾ, all one word ਆ, 553 S as in Sam, B as in boy, C as in Charlie, A as in apple @gmail.com। ਇਹ ਸਾਡਾ ਈਮੇਲ ਐਡਰੈਸ ਹੈ ਜੀ। ਤੇ ਫੋਨ ਨੰਬਰ ਜਿਹੜਾ ਹੈਗਾ ਜੀ 209 498 7039 209 498 7739। ਇਨ ਕੇਸ ਕਿ ਭੈਣ ਜੀ ਨੇ ਜਾਂ ਸਾਡੇ ਜਿਹੜੇ ਨਾਲ ਸਾਡੇ ਵਲੰਟੀਅਰਸ ਜਾਂ ਦੂਜੀ ਲਾਈਨ ਤੇ ਲੱਗੇ ਹੋਏ ਨੇ, ਤੇ ਤੁਸੀਂ ਆਪਣਾ ਮੈਸੇਜ ਛੱਡ ਦਿਓ ਤੇ ਟਾਈਮਲੀ ਮੈਨਰ ਦੇ ਵਿੱਚ ਤੁਹਾਨੂੰ ਕਾਲ ਜ਼ਰੂਰ ਬੈਕ ਆ ਜਾਊਗੀ। ਤੇ ਇਹਨਾਂ ਨੰਬਰਾਂ ਤੋਂ ਤੁਸੀਂ ਫੋਨ ਕਰਕੇ ਉਹ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਜਾਂ ਮੰਗਵਾਉਣ ਲਈ ਤੁਸੀਂ ਫੋਨ ਕਰ ਸਕਦੇ ਹੋ।
ਹਾਂਜੀ, ਬਾਕੀ ਪੰਜਾਬੀ ਰੇਡੀਓ USA ਦੇ ਸਾਡਾ ਫੇਸਬੁੱਕ ਜਿਹੜਾ ਹੈਗਾ ਭਾਜੀ ਉਹਨਾਂ ਦਾ, ਉਹਦੇ ਉੱਪਰੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਬਾਕੀ ਆਪਣਾ ਜਿਹੜਾ WhatsApp ਗਰੁੱਪ ਹੈ ਉਹਦੇ ਵਿੱਚ ਵੀ ਸ਼ੇਅਰ ਕਰ ਦਿੱਤੀ ਗਈ ਹੈ ਗਾਈਡਲਾਈਨਸ ਵੀ ਐਂਡ ਐਪਲੀਕੇਸ਼ਨ ਵੀ। ਸੋ ਤੁਸੀਂ ਬਹੁਤ ਰਿਸੋਰਸਿਸ ਅਸੀਂ ਤੁਹਾਨੂੰ ਦੇ ਦਿੱਤੇ ਆ, ਉਹਨਾਂ ਨੂੰ ਯੂਜ਼ ਕਰੋ। ਹਰਜੋਤ ਭਾਜੀ ਨੇ ਗੱਲ ਕਹੀ ਸੀ ਕਿ ਜਿੱਦਾਂ ਯੂਨੀਅਨਸ ਦੇ 4-5 ਯੂਨੀਅਨ ਨੇ ਜਿਹੜੀਆਂ ਇਹਨਾਂ ਨੂੰ ਬਿੱਲ ਨੂੰ ਸਪੋਰਟ ਕਰ ਰਹੀਆਂ, ਉਹਨਾਂ ਨੇ ਪੂਰਾ ਜ਼ੋਰ ਲਗਾਇਆ, ਉਹ ਪੋਲੀਟੀਸ਼ੀਅਨਸ ਦਾ ਪੂਰਾ ਜ਼ੋਰ ਲੱਗਾ ਯੂਨੀਅਨਸ ਦੇ ਉੱਤੇ ਵੀ ਤੁਸੀਂ ਐਨ ਕੰਮ ਚੱਕ ਕੇ ਰੱਖੋ ਆਪਣੇ ਪ੍ਰੋਟੈਸਟ ਤੋਂ ਬਾਅਦ। ਹੁਣ ਆਪਾਂ 14 ਤਰੀਕ ਤੱਕ ਰਾਤ ਦੇ 12 ਵਜੇ ਤੱਕ ਕਿਸੇ ਨੇ ਨਹੀਂ ਬਹਿਣਾ ਹੈਗਾ। 15 ਤਰੀਕ ਨੂੰ ਆਪਾਂ ਸਾਰੇ ਜਾਣੇ ਬਿਲਕੁਲ ਆਰਾਮ ਕਰ ਲਵਾਂਗੇ। ਜੇ ਕਦੀ ਫੇਲ ਹੋ ਜਾਵੇ ਆਪਾਂ ਹਾਂਜੀ, ਇਹ ਇੱਕ ਵਾਰੀ ਫੇਲ ਹੋ ਜਾਵੇ 14 ਤਰੀਕ ਤੱਕ ਤਾਂ ਨਾ ਤੁਸੀਂ ਵੱਧ ਤੋਂ ਵੱਧ ਆਪਣੇ ਸਾਰੇ ਟਾਈਮ ਦੇ ਵਿੱਚ 1-1.5 ਘੰਟਾ 2 ਘੰਟੇ ਕੱਢ ਕੇ ਕਾਲਾਂ ਵੀ ਆਨਸਰ ਕਰਦੇ ਕਰੋ। ਮੈਨੂੰ ਸਮਾਂ ਅੱਜ ਕੱਲ ਜਿਹੜੀ ਅੱਜ ਮੇਰੀ ਤਾਂ ਰਾਜਕਰਨ ਵੀਰ ਸੀ, ਉਹ 7-8 ਮਿੰਟ ਦੀ ਸੀਗੀ ਜਿਹਦੇ ਵਿੱਚ ਅਸੀਂ ਗਾਈਡਲਾਈਨਸ ਦਿੱਤੀਆਂ ਸੀਗੀਆਂ। ਮੈਨੂੰ 5-6 ਸਾਡੀਆਂ ਭੈਣਾਂ ਦੇ ਭਰਾਵਾਂ ਦੇ ਫੋਨ ਹੈ, ਉਹ ਕਹਿੰਦੇ ਜਸਕਰਨ ਸਿੰਘ ਤੁਸੀਂ ਤੇ ਰਾਜਕਰਨ ਵੀਰ, ਉਹਦੇ ਸਾਡੇ ਪ੍ਰਵੀਨ ਹੈ ਨਹੀਂ ਸੀਗਾ, ਉਹ ਕਹਿੰਦੇ ਭਾਈ ਤੁਸੀਂ ਉਦੋਂ ਆਰਾਮ ਵੀ ਕਰ ਲਓ, ਬੜੇ ਮਿਜ਼ਰੇਬਲ ਜਿਹੇ ਲੱਗਣ ਦੇ, ਬੜੇ ਥੱਕੇ ਆ। ਕੋਈ ਗੱਲ ਨਹੀਂ, ਥਕੇਵਾਂ ਲਾਵਾਂਗੇ 14 ਤਰੀਕ ਤੋਂ ਬਾਅਦ ਹੀ ਲਾਵਾਂਗੇ। ਰਾਜਕਰਨ ਵੀਰ ਮੈਨੂੰ 4-5 ਫੋਨ ਹੋ ਕਹਿੰਦੇ ਤੁਸੀਂ ਦੋਨੇ ਜਾਣੇ ਆਰਾਮ ਵੀ ਕਰ, ਨਹੀਂ ਆਰਾਮ ਹੋ ਜਾਊਗਾ। ਇੱਕ ਵਾਰੀ ਤੁਸੀਂ ਸਾਥ ਦੇ ਕੇ ਸਾਰੇ ਜਾਣੇ ਤਾਂ ਕੰਮ ਸਿਰੇ ਲੱਗ ਜੇ, ਫਿਰ ਆਰਾਮ ਹੀ ਆ ਜੀ, ਕੋਈ ਗੱਲ ਨਹੀਂ। ਹਾਂਜੀ ਹਾਂਜੀ, ਫਿਰ ਆਰਾਮ ਹੀ ਆ। ਬਹੁਤ ਬਹੁਤ ਮਿਹਰਬਾਨੀ ਪੰਜਾਬੀ USA, ਬਹੁਤ ਬਹੁਤ ਮਿਹਰਬਾਨੀ ਰਾਜਕਰਨ ਵੀਰ ਸਿੰਘ ਐਂਡ ਪ੍ਰਵੀਨ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਜਾਂਦਿਆਂ ਦੇ ਰਾਜਕਰਨਵੀਰ ਸਿੰਘ ਜੀ, ਇੱਕ ਸ਼ੋਅ ਦੇ ਦਰਮਿਆਨ ਜਿਹੜੀ ਕਾਲ ਆਈ ਸੀ, ਨਹੀਂ ਦੇਖੋ ਹੈ ਤਾਂ ਇਹ ਮਾੜੀ ਗੱਲ। ਹਾਂਜੀ, ਆਪਾਂ ਕਦੀ ਕਿਸੇ ਦਾ ਧਰਮ ਪਰਿਵਰਤਨ ਕਰਨ ਦੇ ਲਈ ਨਾ ਕਿਸੇ ਨੂੰ ਪ੍ਰੇਰਦੇ ਆ, ਨਾ ਕਿਸੇ ਨੂੰ ਕਹਿੰਦੇ ਆ। ਹਾਂਜੀ, ਆਪਾਂ ਇਹ ਦੇਖਿਆ ਵੀ ਇਹ ਜਿਹੜੀ ਘਟਨਾਵਾਂ ਆ ਕਈ ਵਾਰੀ ਜਦੋਂ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਹੁੰਦੀਆਂ ਆ, ਇਹ ਮਾੜੀ ਗੱਲ ਆ। ਜੇ ਤੁਸੀਂ ਕੁਛ ਓਦਾਂ ਦਾ ਕਰਨਾ ਹੈ, ਐਡ ਲਵਾਉਣਾ ਚਾਹੁੰਦੇ ਆ, ਐਡ ਦੇ ਲਈ ਗੱਲ ਕਰੋ। ਇਹ ਥੋੜੀ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਏਦਾਂ ਲੱਤ ਫਸਾਉਣ ਦੀ ਕੋਸ਼ਿਸ਼ ਕਰੋ, ਇਹ ਬਹੁਤ ਮਾੜੀ ਗੱਲ ਆ। ਇਹ ਨਿੰਦਣਯੋਗ ਗੱਲ ਆ, ਇਹ ਚਾਹੀਦਾ ਨਹੀਂ ਹੈ ਏਦਾਂ। ਤੇ ਵੀ ਚਲੋ ਠੀਕ ਆ, ਉਹ ਉਸ ਪਾਸੇ ਵੱਲ ਨੂੰ ਕਰ ਰਹੇ, ਇਹੀ ਤਾਂ ਰੌਲਾ ਪਿਆ ਰਿਹਾ ਉੱਥੇ ਵੀ, ਪੰਜਾਬ 'ਚ ਵੀ ਕਿੱਦਾਂ ਕਿਸ ਤਰੀਕੇ ਦੇ ਨਾਲ ਕਰ ਰਹੇ। ਦੇਖੋ ਅਸੀਂ ਕਿਸੇ ਧਰਮ ਨੂੰ ਨਹੀਂ ਨਿੰਦਦੇ, ਪਰ ਏਦਾਂ ਧੱਕੇ ਦੇ ਨਾਲ ਕਿਸੇ ਨੂੰ ਲਾਲਚ ਦੇ ਕੇ ਬਾਅਦ ਦੇ ਵਿੱਚ ਤੁਸੀਂ ਬਾਅਦ 'ਚ ਉਹ ਚੀਜ਼ ਕਰਵਾਓ। ਇਹ ਨਹੀਂ ਕਹਿੰਦੇ ਵੀ ਇਹ ਕਰਵਾਉਂਦੇ ਆ, ਪਰ ਏਦਾਂ ਦੀਆਂ ਕਈ ਘਟਨਾਵਾਂ ਹੋਈਆਂ ਨੇ। ਤੇ ਏਦਾਂ ਨਹੀਂ ਕਰਨਾ ਚਾਹੀਦਾ ਵੀ ਪ੍ਰੋਗਰਾਮ ਕੋਈ ਚੱਲ ਰਿਹਾ ਤੇ ਤੁਸੀਂ ਵਿੱਚ ਆ ਕੇ ਆਪਣੀ ਹੋਰ ਦੂਜੀ ਲੱਤ ਫਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਏਦਾਂ ਨਹੀਂ ਚੱਲਦਾ ਨਹੀਂ ਆ ਕੰਮ। ਇਟਸ ਨਾਟ ਨਾਈਸ ਵੀ ਨਹੀਂ ਲੱਗਦਾ ਤੇ ਵਧੀਆ ਵੀ ਨਹੀਂ ਆ, ਤੇ ਅਸੀਂ ਚੱਲਣ ਵੀ ਨਹੀਂ ਦਿੰਦੇ ਏਦਾਂ। ਇਟਸ ਨਾਟ ਨਾਈਸ। ਦੇਖੋ ਵੈਸੇ ਵੀ ਚੰਗਾ ਨਹੀਂ ਲੱਗਦਾ, ਔਰ ਕਈ ਵਾਰੀ ਜਿਹੜੇ ਸਾਡੇ ਸਰੋਤੇ ਨੇ ਪੰਜਾਬੀ ਰੇਡੀਓ USA ਦੇ, ਕਿਉਂਕਿ ਇਖਲਾਕੀ ਤੌਰ ਤੇ ਗੱਲ ਇਹ ਜਿਹੜੀ ਆ ਉਹ ਸਵੀਕਾਰਨਯੋਗ ਨਹੀਂ ਹੈ। ਤੁਸੀਂ ਔਨ 에ਅਰ ਆ ਕੇ ਇਸ ਤਰ੍ਹਾਂ ਯੂਜ਼ ਕਰਕੇ, ਔਰ ਨਾ ਪਹਿਲਾਂ ਕੋਈ ਕਹਿੰਦੇ ਕਿ ਮੈਂ ਫਲਾਂ ਬੋਲ ਰਿਹਾ ਤੇ ਦੇਖੋ ਕਿੱਡਾ ਝੋਲ ਕਰਨਾ ਤੁਸੀਂ। ਜੇ ਤੁਸੀਂ ਇਹ ਚੀਜ਼ ਦੇ ਵਿੱਚ ਝੋਲ ਕਰ ਰਹੇ ਹੋ ਤੇ ਬਾਅਦ ਕੀ ਕਰਦੇ ਹੋਗੇ ਅੱਗੇ ਫਿਰ, ਹਨਾ ਵੀ ਇਹ ਚੀਜ਼ਾਂ ਸੋਚਣ ਵਾਲੀ ਜਿਹੜੀ ਉਹ ਗੱਲ ਆ। ਕਿਉਂਕਿ ਆਪਾਂ ਅੱਜ ਤੱਕ ਪੰਜਾਬੀ ਨਹੀਂ, ਪੰਜਾਬੀ ਰੇਡੀਓ USA ਤੇ ਕਦੇ ਵੀ ਇਹ ਨਹੀਂ ਹੋਇਆ ਕਿ ਸਰੋਤਾ ਕੋਈ ਨਾ ਕੋਈ ਹੋਰ ਦੱਸੇ ਤੇ ਬਾਅਦ ਚ ਆ ਕੇ ਕੋਈ ਹੋਰ, ਕਦੇ ਵੀ ਨਹੀਂ ਹੋਇਆ। ਜੀ ਬਿਲਕੁਲ। ਤੇ ਚਲੋ ਮਿਹਰਬਾਨੀ, ਤੇ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।